बहुत प्यार सत्कार सहित उन्होंने जोड़ के निੱਕੀ ਜਿਹੀ सत श्री अकाल सब ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੋਂ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ ਰਾਜ ਕਰਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦੋਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਸਰਬਜੀਤ ਸਿੰਘ ਬਾਸੀ ਐਟਵਾਟਰ ਤੋਂ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਹੁਣੇ ਜਿਹੜੀ ਇੱਕ ਖਬਰ ਆ ਰਹੀ ਹੈ ਵੀ ਲੰਡਨ ਦੇ ਵਿੱਚ ਸੰਭਾਵੀ ਅੱਤਵਾਦੀ ਹਮਲਾ ਹੋਇਆ ਹੋ ਸਕਦਾ ਆ, ਇੱਕ ਹਮਲਾਵਰ ਮਾਰਿਆ ਗਿਆ ਜੀ। ਉੱਥੇ ਰਾਜ ਕਰਨਵੀਰ ਸਿੰਘ ਜੀ ਜਿਹੜੀ ਸਥਿਤੀ ਬਣੀ ਹੋਈ ਹੈ ਉਹਦੇ ਚ ਦੋ ਤਰ੍ਹਾਂ ਦੀਆਂ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਤੇ ਇਹ ਹੈ ਕਿ ਹਮਲਾ ਹੋਇਆ ਜਿਹੜਾ ਜਿਹਨੂੰ ਆਪਾਂ ਹਾਊਸ ਆਫ ਕਾਮਨਸ ਕਹਿੰਦੇ ਆ, ਉਹਦੇ ਬਾਹਰ ਇਹ ਹਮਲਾ ਹੋਇਆ। ਇਹਦੇ ਚ ਦੋ ਚੀਜ਼ਾਂ ਨੇ। ਇੱਕ ਤੇ ਇਹ ਕਹੀ ਜਾ ਰਹੀ ਹੈ, ਇੱਕ ਤੇ ਸੁਣੀ ਜਾ ਰਹੀ ਹੈ ਕਿ ਗੋਲੀ ਚਲਾਈ ਹੈ ਹਮਲਾਵਰ ਨੇ। ਦੂਜੀ ਇਹ ਸੁਣੀ ਜਾ ਰਹੀ ਹੈ ਕਿ ਚਾਕੂ ਨਾਲ ਹਮਲਾ ਕੀਤਾ ਇੱਕ ਪੁਲਿਸਮੈਨ ਤੇ, ਪਰ ਜਵਾਬੀ ਕਾਰਵਾਈ ਦੇ ਵਿੱਚ ਦੱਸਦੇ ਆ ਕਿ ਉਸ ਹਮਲਾਵਰ ਨੂੰ ਮਾਰ ਮੁਕਾਇਆ ਗਿਆ। ਉਸ ਤਰ੍ਹਾਂ ਇਹ ਵੀ ਦੱਸਿਆ ਜਾ ਰਿਹਾ ਕਿ ਵੈਸਟਮਿੰਸਟਰ ਜਿਹੜਾ ਅੰਡਰਗਰਾਊਂਡ ਸਟੇਸ਼ਨ ਹੈ ਉਹਦੇ ਲਾਗੇ ਜਿਹੜਾ ਪੁਲ ਆ, ਉੱਥੇ ਵੀ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਨੇ। ਕੁਛ ਲੋਕ ਇਹ ਕਹਿ ਰਹੇ ਆ ਕਿ ਪ੍ਰਤੱਖਦਰਸ਼ੀ ਆ ਜਿਹੜੇ, ਉਹ ਕਹਿ ਰਹੇ ਆ ਕਿ ਜੀ ਕੁਚਲੇ ਗਏ ਲੋਕ ਗੱਡੀ ਦੇ ਨਾਲ, ਤੇ ਇੱਕ ਹਮਲਾਵਰ ਨੂੰ ਉੱਥੇ ਇਹ ਸਟੇਸ਼ਨ ਦੇ ਅੰਦਰ ਜਾਂਦਿਆਂ ਵੀ ਵੇਖਿਆ ਗਿਆ। ਇਹ ਸਾਰੀਆਂ ਮੁੱਢਲੀਆਂ ਰਿਪੋਰਟਾਂ ਨੇ। ਉੱਥੇ ਸਥਿਤੀ ਅਸਲ ਦੇ ਵਿੱਚ ਕੀ ਹੈ, ਕਿਹੋ ਜਿਹੀ ਗੱਲਬਾਤ ਆ, ਇਹ ਤੋਂ ਆਪਾਂ ਅੰਦਾਜ਼ਾ ਜਿਹੜਾ ਹਾਲੇ ਸਟੀਕ ਨਹੀਂ ਕੋਈ ਲਾ ਸਕਦੇ, ਕਿਉਂਕਿ ਮੁੱਢਲੀਆਂ ਰਿਪੋਰਟਾਂ ਜਿਵੇਂ ਜਿਵੇਂ ਸਾਫ਼ ਹੋਏਗਾ ਉਦਾਂ ਪਤਾ ਲੱਗੂਗਾ ਕਿ ਅਸਲ ਕਹਾਣੀ ਕੀ ਹੈ। ਪਰ ਮੁੱਢਲੇ ਦੌਰ ਦੇ ਵਿੱਚ ਇਹ ਮੰਨਿਆ ਜਾ ਰਿਹਾ ਕਿ ਇਹ ਸੰਭਾਵੀ ਅੱਤਵਾਦੀ ਹਮਲਾ ਹੈ। ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਖਬਰ ਹੁਣ ਤੱਕ ਇੱਕ ਪੁਸ਼ਟੀ ਇਹ ਕਰਕੇ ਗਈ ਹੈ ਕਿ ਹਮਲਾਵਰ ਜਿਹੜਾ ਮਾਰ ਮੁਕਾਇਆ ਪੁਲਿਸ ਨੇ। ਦੂਜੀ ਇਹ ਕਿ ਦਰਜਨ ਦੇ ਕਰੀਬ ਬੰਦੇ ਆ ਜਿਹੜੇ ਜ਼ਖਮੀ ਵੀ ਆ, ਉਹਨਾਂ ਦੇ ਵਿੱਚੋਂ ਕੁਛ ਹੈ ਜਿਹੜੇ ਥੋੜੇ ਕ੍ਰਿਟੀਕਲ ਵੀ ਆ। ਅੱਜ ਦੀ ਜੇ ਆਪਾਂ ਤਾਰੀਖ ਵੇਖੀਏ ਤੇ ਅੱਜ ਦੇ ਦਿਨ ਹੀ ਬਰਸਲਸ ਦੇ ਵਿੱਚ ਪਿਛਲੇ ਸਾਲ ਇਸ ਤਰ੍ਹਾਂ ਦਾ ਇੱਕ ਹਮਲਾ ਹੋਇਆ ਸੀਗਾ ਉੱਥੇ ਏਅਰਪੋਰਟ ਤੇ ਬਹੁਤ ਵੱਡੇ ਪੱਧਰ ਤੇ ਤਬਾਹੀ ਹੋਈ ਸੀ। ਤੇ ਅੱਜ ਦੇ ਦਿਨ ਹੀ ਇੱਥੋਂ ਖਬਰ ਆ ਗਈ ਹੈ। ਉਸ ਤਰ੍ਹਾਂ ਸਾਡੇ ਇੱਥੇ ਰਾਹਤ ਇੰਦੌਰੀ ਸਭ ਕਹਿੰਦੇ ਹੁੰਦੇ ਆ ਨਾ, ਜਿਵੇਂ ਕਿ ਸ਼ਹਿਰ में तो बरूदों का मौसम है, गांव चलो ये अमरूदों का मौसम है। ਉਹ ਹੁਣ ਗਾਂਵ ਵੀ ਜਾਂ ਹੁਣ ਸ਼ਹਿਰ ਹੋਣ ਪਿੰਡ ਹੋਣ, ਕਿਤੇ ਵੀ ਅਛੂਤਾ ਨਹੀਂ ਰਿਹਾ। ਇਹੋ ਜਿਹੀ ਕਤਲੋਗਾਰਤ ਹਰੇਕ ਪਾਸੇ ਸੰਸਾਰ ਦੇ ਹਰੇਕ ਕੋਨੇ 'ਚ ਚੱਲੀ ਜਾਂਦੀ ਹੈ। ਪਰ ਇਹ ਲੰਡਨ ਦੇ ਵਿੱਚ ਜਿਹੜੀ ਵਾਰਦਾਤ ਹੋਈ ਹੈ ਇਹ ਉਸ ਸਮੇਂ ਹੋਈ ਹੈ ਜਦੋਂ ਵਾਰਨਿੰਗ ਇਹਨਾਂ ਨੂੰ ਮਿਲ ਚੁੱਕੀ ਸੀ। ਅਮਰੀਕਾ ਨੇ ਵੀ ਔਰ UK ਦੋਨਾਂ ਨੇ ਹੀ 10 ਦੇਸ਼ਾਂ ਦੇ ਉੱਤੇ ਪਾਬੰਦੀ ਲਾਈ ਹੈ ਕਿ ਕੋਈ ਵੀ ਫਲਾਈਟ ਜਿਹੜੀ ਆਏਗੀ ਇਹਦੇ 'ਚ ਕੋਈ ਲੈਪਟਾਪ ਜਾਂ ਮੋਬਾਇਲ ਫੋਨ ਜਾਂ ਇਸ ਤਰ੍ਹਾਂ ਦਾ ਇਲੈਕਟ੍ਰੋਨਿਕ ਸਮਾਨ ਹੈ ਜਿਹੜਾ ਕੋਈ ਪੈਸੇਂਜਰ ਨਹੀਂ ਲਿਆ ਸਕੇਗਾ। ਪਰ ਜਦੋਂ ਇਹ ਸਾਰੀਆਂ ਇਨਪੁਟ ਸਨ ਉਸ ਦਰਮਿਆਨ ਇਹ ਹਮਲਾ ਹੋ ਜਾਣਾ ਵਾਕਈ ਬਹੁਤ ਵੱਡੀ ਚਿੰਤਾ ਦੀ ਗੱਲ ਹੈ, ਖਾਸ ਤੌਰ ਤੇ UK ਲਈ, ਇੰਗਲੈਂਡ ਲਈ। ਜੀ ਅਗਲੀ ਗੱਲ ਕਰੀਏ ਅਜਮੇਰ ਬੰਬ ਧਮਾਕੇ ਦੇ ਮਾਮਲੇ ਦੇ ਵਿੱਚ ਫੈਸਲਾ ਆਇਆ 2 ਜਾਣਿਆਂ ਨੂੰ ਉਮਰ ਕੈਦ। ਦੇਖੋ ਅਜਮੇਰ ਦਰਗਾਹ ਬੰਬ ਧਮਾਕਾ ਜਿਹੜਾ, ਇਹਦੇ ਵਿੱਚ ਫੈਸਲਾ ਕਾਫੀ ਦਿਨ ਪਹਿਲਾਂ ਹੀ ਤੈਅ ਹੋ ਗਿਆ ਸੀਗਾ। ਇਹ ਉਸੇ ਦਿਨ ਤੈਅ ਹੋ ਗਿਆ ਸੀ ਜਦੋਂ ਅਸੀਮਾ ਆਨੰਦ ਨੂੰ ਬਰੀ ਕਰ ਦਿੱਤਾ ਗਿਆ ਸੀਗਾ। ਪਰ ਕਿਉਂਕਿ ਅੱਜ ਕੱਲ੍ਹ ਇੱਥੇ ਇੱਕ ਰਵਾਇਤ ਚੱਲੀ ਹੋਈ ਹੈ, ਇੱਕ ਰੀਤ ਜੀ ਚੱਲੀ ਹੋਈ ਹੈ ਕਿ ਅਦਾਲਤਾਂ ਦੋਸ਼ੀ ਕਰਾਰ ਦੇ ਦਿੰਦੀਆਂ ਪਰ ਫੈਸਲਾ ਰੱਖ ਲੈਂਦੀਆਂ ਪੈਂਡਿੰਗ ਕਿ ਫਲਾਂ ਤਰੀਕ ਨੂੰ ਅਸੀਂ ਫੈਸਲਾ ਸੁਣਾਵਾਂਗੇ। ਇਸ ਮਾਮਲੇ ਦੇ ਵਿੱਚ ਅੱਜ ਦੀ ਤਰੀਕ ਮਿਥੀ ਗਈ ਸੀ ਕਿ 22 ਮਾਰਚ ਨੂੰ ਅਸੀਂ ਇਸ ਫੈਸਲੇ ਨੂੰ ਪੜ੍ਹ ਕੇ ਸੁਣਾਵਾਂਗੇ। ਅੱਜ ਇਹ ਜਿਹੜਾ ਫੈਸਲਾ ਸੁਣਾਇਆ ਗਿਆ ਇਹਦੇ 'ਚ ਭਵੇਸ਼ ਪਟੇਲ ਤੇ ਦਵਿੰਦਰ ਗੁਪਤਾ ਨੂੰ NIA ਦੀ ਵਿਸ਼ੇਸ਼ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜਿਵੇਂ ਦੋਵੇਂ ਇਹ ਸੰਘ ਦੇ ਪ੍ਰਚਾਰਕ ਆ, ਸੰਘ ਦੇ ਨਾਲ ਜੁੜੇ ਆ, RSS ਦੇ ਨਾਲ ਜੁੜੇ ਆ। ਇੱਕ ਇਹਨਾਂ ਦਾ ਹੋਰ ਸਾਥੀ ਹੁੰਦਾ ਸੀ ਸੁਨੀਲ ਜੋਸ਼ੀ। ਸੁਨੀਲ ਜੋਸ਼ੀ ਇੱਕ ਕ੍ਰਿਕਟਰ ਵੀ ਹੋਇਆ ਬਹੁਤ ਵੱਡਾ ਇੰਡੀਆ ਦਾ, ਉਹ ਨਹੀਂ, ਇਹ ਸੁਨੀਲ ਜੋਸ਼ੀ ਕੋਈ ਹੋਰ ਸੀ। ਸੁਨੀਲ ਜੋਸ਼ੀ ਵੀ RSS ਦਾ ਹੀ ਇੱਕ ਗੁਰਗਾ ਸੀਗਾ। ਉਹ ਭੇਤ ਭਰੀ ਹਾਲਤ ਦੇ ਵਿੱਚ ਮਾਰਿਆ ਗਿਆ। ਅਦਾਲਤ ਨੇ ਉਹਨੂੰ ਮਰੇ ਹੋਏ ਨੂੰ ਵੀ ਸਜ਼ਾ ਸੁਣਾਈ, ਮਤਲਬ ਕਿ ਉਹਨੂੰ ਦੋਸ਼ੀ ਮੰਨਿਆ। ਇਹਨਾਂ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਆ। ਹੁਣ ਅਸੀਮਾ ਆਨੰਦ ਹੈ ਜਿਹੜਾ,
ਉਹ ਇਸ ਸਾਰੇ ਕਾਂਡ ਦੇ ਵਿੱਚ ਜਿਵੇਂ ਕਹਿ ਲਈਏ ਕਿ ਮੁੱਖ ਮੁਲਜ਼ਮ ਬਣਾਇਆ ਗਿਆ ਸੀ, ਪਰ ਉਹ ਬਰੀ ਕਰ ਦਿੱਤਾ ਗਿਆ। ਹਾਲਾਂਕਿ ਉਹ ਜੇਲ੍ਹ ਤੋਂ ਰਿਹਾ ਨਹੀਂ ਹੋਇਆ ਕਿਉਂਕਿ ਉਹਦੇ ਤੇ 2-3 ਹੋਰ ਬੰਬ ਬਲਾਸਟਾਂ ਦੇ ਕੇਸ ਹੈ ਜਿਹੜੇ ਉਹ ਪੈਂਡਿੰਗ ਆ। ਇਸ ਮਾਮਲੇ ਦੇ ਵਿੱਚ ਦਿਲਚਸਪ ਗੱਲ ਇਹ ਆ ਰਾਜਕਰਨਵੀਰ ਸਿੰਘ ਜੀ ਕਿ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ 150 ਦੇ ਕਰੀਬ ਗਵਾਹ ਸਨ ਤੇ 150 ਗਵਾਹਾਂ ਦੇ ਵਿੱਚੋਂ ਜਿਹੜੇ 26 ਪ੍ਰਮੁੱਖ ਗਵਾਹ ਸੀ ਉਹ ਮੁੱਕਰ ਗਏ। ਔਰ ਉਹਨਾਂ ਮੁਕਰਿਆਂ ਦੇ ਵਿੱਚੋਂ ਇੱਕ ਗਵਾਹ ਅੱਜ ਕੱਲ੍ਹ ਬਿਹਾਰ ਦਾ ਖੇਤੀ ਮੰਤਰੀ ਵੀ ਹੈ, ਬਾਅਦ ਵਿੱਚ ਖੇਤੀ ਮੰਤਰੀ ਬਣਿਆ। ਔਰ ਕਮਾਲ ਦੀ ਗੱਲ ਇਹ ਹੈ ਕਿ NIA ਨੇ ਜਿਹੜੇ ਗਵਾਹ ਮੁਕਰੇ, ਜਿਹੜੇ 64 CRPC ਦੇ ਬਿਆਨ ਦੇ ਕੇ ਮੁਕਰੇ ਅਦਾਲਤ ਦੇ ਵਿੱਚ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਇਹ ਬੜੀ ਦਿਲਚਸਪ ਗੱਲ ਆ। ਨਹੀਂ ਤੇ ਆਮ ਤੌਰ ਤੇ ਕੋਈ ਇਸ ਤਰ੍ਹਾਂ ਦਾ ਗਵਾਹ ਪਲਟ ਜਾਵੇ, ਪਹਿਲਾਂ ਲਿਖਤੀ ਬਿਆਨ ਦੇ ਕੇ ਕਿ ਜੀ ਹਾਂਜੀ ਮੈਂ ਗਵਾਹ ਤੇ ਆਹ ਚੀਜ਼ ਜਿਹੜੀ ਮੇਰੇ ਸਾਹਮਣੇ ਵਾਪਰੀ ਹੈ, ਉਹ ਉਸ ਬਿਆਨ ਤੋਂ ਪਲਟੀ ਮਾਰਦਾ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਕਿ ਇਹ ਅਦਾਲਤ ਨੂੰ ਗੁੰਮਰਾਹ ਕਰ ਰਿਹਾ। ਪਰ ਇੱਥੇ ਕੁਛ ਵੀ ਨਹੀਂ ਹੋਇਆ। ਇੱਥੇ ਤੇ ਇੱਥੋਂ ਤੱਕ ਆ ਕਿ ਸੀਮਾ ਆਨੰਦ ਨੂੰ ਬਰੀ ਹੋਇਆ ਨੂੰ ਵੀ ਕਈ ਦਿਨ ਲੰਘ ਗਏ ਆ, ਮੇਰੇ ਖਿਆਲ ਦੇ ਨਾਲ 2 ਹਫ਼ਤੇ ਹੀ ਹੋ ਚੱਲੇ ਆ। ਉਹਦੇ ਖਿਲਾਫ ਹਾਲੇ ਤੱਕ NIA ਉਤਲੀ ਕੋਰਟ ਦੇ ਵਿੱਚ ਨਹੀਂ ਗਈ। ਜੇ ਹੁਣ ਇਸ ਮਾਮਲੇ ਦੇ ਵਿੱਚ ਜਿਹੜੀ NIA ਪਹਿਲਾਂ ਕਹਿੰਦੀ ਸੀ ਕਿ ਇਹ ਸਾਰੇ ਦੋਸ਼ੀ ਆ, ਇਸ ਮਾਮਲੇ ਦੇ ਵਿੱਚ ਉਤਲੀ ਅਦਾਲਤ 'ਚ ਹੀ ਨਹੀਂ ਜਾਂਦੀ ਤੇ ਫਿਰ ਬਹੁਤ ਕੁਝ ਸਾਫ਼ ਹੋ ਜਾਏਗਾ। ਫਿਰ ਉਹਨਾਂ ਲੋਕਾਂ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਪਵੇਗਾ ਜਿਹੜੇ ਉਮੀਦ ਲਾਈ ਬੈਠੇ ਸਨ ਕਿ ਇਸ ਮਾਮਲੇ ਦੇ ਵਿੱਚ ਬਹੁਤ ਕੁਛ ਜਿਹੜਾ ਹੈ ਉਹਨਾਂ ਦੀ ਝੋਲੀ ਪੈ ਜਾਵੇਗਾ। ਲੱਗਦਾ ਹੈ ਕਿ ਜਿੰਨਾ ਕਿ ਉਹਨਾਂ ਨੇ ਅੱਖ ਰੱਖੀ ਸੀ ਕਿ ਇਹਨਾਂ ਬੰਦਿਆਂ ਨੇ ਸਾਡੇ ਭਾਈਚਾਰੇ ਦੀ ਸਾਂਝ ਹੈ ਜਿਹੜੀ ਉਹਨੂੰ ਵੀ ਨੁਕਸਾਨ ਪਹੁੰਚਾਇਆ, ਸਾਡੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ, ਜਾਨਾਂ ਨੂੰ ਵੀ ਨੁਕਸਾਨ ਪਹੁੰਚਾਇਆ, ਕਿ ਇਹਨਾਂ ਦਾ ਵੀ ਕੁਛ ਨੁਕਸਾਨ ਹੋਵੇਗਾ। ਮੈਨੂੰ ਲੱਗਦਾ ਫਿਰ ਉਹ ਝੂਠੇ ਪੈ ਜਾਣਗੇ ਜੇ NIA ਉੱਤੇ ਨਹੀਂ ਜਾਂਦੀ। ਜੀ ਅਗਲੀ ਗੱਲ ਕਰੀਏ, ਜੋਗੀ ਆਦਿੱਤਿਆਨਾਥ ਸਰਕਾਰ ਦੇ ਕੰਮਕਾਜ ਦੇ ਸ਼ੁਰੂ 'ਚ ਉੱਠਣ ਲੱਗੇ ਸਵਾਲ। ਦੇਖੋ, ਯੋਗੀ ਆਦਿੱਤਿਆਨਾਥ ਦਾ ਜਿਹੜਾ UP ਦਾ ਰਾਜ ਹੈ, ਯੋਗੀ ਰਾਜ ਕਿਹਾ ਜਾਂਦਾ ਉਹਨੂੰ, ਉੱਥੇ ਤੇ ਇਸ ਤਰ੍ਹਾਂ ਹੁਣ ਜਾਪਦਾ ਜਿਵੇਂ ਉਹ ਕਹਿੰਦੇ ਹੁੰਦੇ ਨਾ ਸਾਡੇ ਪੰਜਾਬੀ 'ਚ ਕਿ ਹੋਕਾ ਦੇ ਕੇ ਵੰਗਾਂ ਦਾ ਕੱਢ ਵਿਖਾਇਆ ਚੱਕੀ ਰਾਹ, ਕਿ ਲੋਕਾਂ ਨੂੰ ਹੋਕਾ ਤਾਂ ਦਿੱਤਾ ਗਿਆ ਕਿ ਵਿਕਾਸ ਕਰਾਂਗੇ, ਪਰ ਯੋਗੀ ਰਾਜ ਦੇ ਵਿੱਚ ਤੇ ਉੱਥੇ ਜੋ ਕੁਛ ਸ਼ੁਰੂ ਹੋਇਆ ਸਾਰੇ ਹੈਰਾਨ ਰਹਿ ਗਏ, ਸਾਰੇ ਦੰਗ ਰਹਿ ਗਿਆ। ਯੋਗੀ ਹਾਲੇ ਤੱਕ ਚੰਗੀ ਤਰ੍ਹਾਂ ਉੱਥੇ ਜਾ ਕੇ ਵੜਿਆ ਵੀ ਨਹੀਂ, ਪਰ ਉਸ ਤੋਂ ਪਹਿਲਾਂ ਹੀ ਉੱਥੇ ਬਹੁਤ ਕੁਛ ਹੋ ਗਿਆ। ਬਹੁਜਨ ਸਮਾਜ ਪਾਰਟੀ ਦੇ ਇੱਕ ਉਮੀਦਵਾਰ ਦਾ ਕਤਲ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦੀ ਧਾੜ ਹੈ ਜਿਹੜੀ ਉਹ ਬੁੱਚੜਖਾਨਿਆਂ ਨੂੰ ਪਈ। ਬੁੱਚੜਖਾਨੇ ਉਹ ਵੀ ਬੰਦ ਕਰਵਾ ਦਿੱਤੇ ਗਏ ਜਿਹੜੇ ਵੈਲਿਡ ਸਨ, ਉਹ ਹੱਥਾਂ 'ਚ ਕਾਗਜ਼ ਚੁੱਕੀ ਫਿਰਦੇ ਆ। ਬੁੱਚੜਖਾਨਿਆਂ ਦੇ ਮਾਲਕ ਦੇਖੋ ਜੀ ਸਾਨੂੰ ਤੇ ਪਰਮਿਟ ਕੀਤਾ ਗਿਆ, ਸਾਨੂੰ ਤੇ ਇਸ ਕੰਮ ਲਈ ਆਥੋਰਾਈਜ਼ਡ ਕੀਤਾ ਗਿਆ, ਆਹ ਦੇਖੋ ਸਾਡੇ ਕੋਲ ਸਾਰੇ ਕਾਗਜ਼ ਪੱਤਰ। ਉਹ ਕਹਿੰਦੇ ਚੁੱਕ ਕੇ ਪਾਸੇ ਹੋ ਜਾਓ, ਕਾਗਜ਼ ਪੱਤਰ ਇੱਥੇ ਕੋਈ ਕਾਗਜ਼ ਪੱਤਰ ਨਹੀਂ ਚੱਲਣਾ। ਉਹ ਅੱਡ ਦੁਖੀ ਆ। 15,000 ਬੁੱਚੜਖਾਨਿਆਂ ਦਾ ਮਜ਼ਦੂਰ ਹੈ ਜਿਹੜਾ ਉਹ ਅੱਡ ਦੁਖੀ ਹੈ ਕਿ ਸਾਨੂੰ ਵੀ ਕਿਸੇ ਰੋਟੀ ਪਾਓ, ਅਸੀਂ ਹੁਣ ਕਿੱਧਰ ਜਾਈਏ, ਸਾਡੀ ਤੇ ਰੋਜੀ ਰੋਟੀ ਜਿਹੜੀ ਇੱਥੋਂ ਨਿਕਲਦੀ ਸੀ ਉਹ ਅੱਡ ਵਿਸ਼ਾ। ਉੱਥੇ ਇਹ ਬਹੁਤ ਇਸ ਮਾਮਲੇ ਤੇ ਮਾਰਾਮਾਰੀ ਚੱਲਦੀ ਪਈ ਹੈ। ਇੱਥੋਂ ਤੱਕ ਕਿ ਕੱਲ 3 ਮੀਟ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ। ਹਾਥਰਸ ਸ਼ਹਿਰ ਆ UP ਦਾ, ਉਹਦੇ ਵਿੱਚ 3 ਮੀਟ ਦੀਆਂ ਦੁਕਾਨਾਂ ਸਾੜ ਦਿੱਤੀਆਂ ਗਈਆਂ। ਬੁੱਚੜਖਾਨਾ ਤੇ ਚਲੋ ਠੀਕ ਆ, ਬੰਦ ਕਰਾਉਣੇ ਜਿਹੜੇ ਨਜਾਇਜ਼ ਚੱਲਦੇ ਉਹਨਾਂ ਨੂੰ ਬੰਦ ਕਰਾ ਦੇਣ, ਜਿਹੜੇ ਜਾਇਜ਼ ਆ ਉਹਨਾਂ ਨੂੰ ਬੰਦ ਕਰਾਉਣੇ ਮਾੜੀ ਗੱਲ ਆ, ਪਰ ਕਿਸੇ ਦਾ ਜਿਹੜਾ ਰੁਜ਼ਗਾਰ ਹੈ ਮੀਟ ਦੀਆਂ ਦੁਕਾਨਾਂ ਜਿਹੜੀਆਂ ਸਾੜ ਦੇਣੀਆਂ, ਇਹ ਤੇ ਬਹੁਤ ਜ਼ਿਆਦਾ ਮਾੜੀ ਗੱਲ ਆ। ਇਸ ਤੋਂ ਵੀ ਅੱਗੇ ਜਾ ਕੇ ਇਹਨਾਂ ਨੇ ਉੱਥੇ ਐਂਟੀ ਰੋਮੀਓ ਸਕੁਐਡ ਬਣਾਤੇ ਆ, ਜਾਂ ਕਹਿ ਲਈਏ ਕਿ ਆਸ਼ਕੀ ਵਿਰੋਧੀ ਟੋਲੇ ਬਣਾ ਦਿੱਤੇ ਆ। ਤੇ ਟੋਲੇ ਜਿਹੜੇ ਆ ਉਹਨਾਂ ਦੀ ਅਗਵਾਈ ਕਰਦੇ ਪਏ ਪੁਲਿਸ ਵਾਲੇ, ਤੇ ਪੁਲਿਸ ਵਾਲੇ ਨਹੀਂ, ਪੁਲਿਸ ਵਾਲੀਆਂ ਬੀਬੀਆਂ ਵੀ ਆ। ਉਹ ਹੁਣ ਜਿਵੇਂ ਕਹਿੰਦੇ ਹੁੰਦੇ ਨਾ ਕਿ ਨਵਾਂ ਆਇਆ ਥਾਣੇਦਾਰ ਹੈ ਜਿਹੜਾ ਡਾਂਗ ਜ਼ਿਆਦਾ ਖੜਕਾਉਂਦਾ, ਜਿਵੇਂ ਯੋਗੀ ਆਦਿੱਤਿਆਨਾਥ ਨਵਾਂ ਤੇ ਟੋਲੇ ਵਾਲੇ ਵੀ ਡਾਂਗ ਜ਼ਿਆਦਾ ਖੜਕਾਉਣ ਡਏ ਆ। ਉਹ ਜਿਹਨੂੰ ਵੀ ਵਹਿੰਦੇ ਆ ਕਿ 2 ਜਣੇ ਇਕੱਠੇ ਬੈਠੇ ਆ, ਉਹਨਾਂ ਨੂੰ ਕਹਿੰਦੇ ਕਿ ਉੱਠੋ, ਪਹਿਲਾਂ ਤਾਂ ਆਪਦੇ ਘਰੇ ਟੈਲੀਫੋਨ ਕਰੋ, ਕਰਕੇ ਦੱਸੋ ਕਿ ਤੁਹਾਨੂੰ ਪੁਲਿਸ ਨੇ ਵੱਲ ਲਿਆ ਤੇ ਤੁਹਾਨੂੰ ਕਿੱਥੇ ਬੈਠਿਆਂ ਨੂੰ ਵਲਿਆ, ਉਹ ਵੀ ਦੱਸੋ ਕੀ ਕਰਦੇ ਪਏ ਸੋ। ਫਿਰ ਉਸ ਤੋਂ ਬਾਅਦ ਕਹਿੰਦੇ ਕਿ 20 ਡੰਡ ਬੈਠਕਾ ਮਾਰੋ। ਜੇ ਮੁੰਡਾ ਕੋਈ ਮਾੜਕੂ ਜਿਹਾ ਉਹਨੂੰ ਕਹਿੰਦੇ ਕਿ ਡੰਡ ਬੈਠਕਾ ਨਹੀਂ ਮਾਰ ਸਕਦਾ, ਉੱਠ ਕੇ ਬੈਠ ਕੇ ਮਾਰ ਦੇ। ਕੁੜੀਆਂ ਨੂੰ ਵੀ ਜਲੀਲ ਕੀਤਾ ਜਾ ਰਿਹਾ। ਬਹੁਤ ਥਾਵਾਂ ਤੇ ਇਸ ਤਰ੍ਹਾਂ ਵੀ ਹੋਇਆ ਕਿ ਮੁੰਡਾ ਕਿਸੇ ਹੋਰ ਕੰਮ ਖੜਿਆ ਸੀ, ਭਾਵੇਂ ਉੱਥੇ ਚਾਚੀ ਜਦ ਆਪਦੀ ਤਾਈ ਨੂੰ ਉਡੀਕਦਾ ਪਿਆ ਹੋਵੇ, ਤੇ ਉਹਨੂੰ ਜਾ ਕੇ ਚੁੱਕ ਲਿਆ ਕਿ ਤੂੰ ਇੱਥੇ ਆਸ਼ਕੀ ਮਾਰਨ ਨੂੰ ਖੜਿਆ। ਤੇ ਕਹਿੰਦਾ ਕਿ ਫਲਾਣਾ ਸਾਡਾ ਜੀ ਬਿਮਾਰ ਆ, ਮੈਂ ਤੇ ਅੱਗੇ ਕਿਸੇ ਨੂੰ ਰਿਸੀਵ ਕਰਨ ਲਈ ਖੜਾ। ਇਹੋ ਜਿਹੀਆਂ ਵੀ ਸ਼ਿਕਾਇਤਾਂ ਆਈਆਂ ਬਹੁਤ ਵੱਡੇ ਪੱਧਰ ਤੇ। ਉੱਥੇ ਖੱਜਲ ਖੁਆਰੀ ਇਸ ਮਾਮਲੇ ਦੇ ਵਿੱਚ ਹੋਣ ਰਹੀ ਹੈ। ਇਹ ਪੁਲਿਸ ਵਾਲੇ ਜਿਹੜੇ ਐਂਟੀ ਰੋਮੀਓ ਸਕੁਐਡ ਦੇ ਮੈਂਬਰ ਹੈ ਜਿਹੜੇ, ਉਹ ਆਪਣੇ ਮੁੱਖ ਮੰਤਰੀ ਨੂੰ ਖੁਸ਼ ਕਰਨ ਲਈ ਬਹੁਤ ਹੱਦ ਤੱਕ ਚਲੇ ਜਾਂਦੇ ਪਏ ਆ। ਹੁਣ ਉੱਥੇ ਕੀ ਹੋਇਆ ਕਿ ਲੋਕ ਲਾਮਬੰਦ ਹੋਣਾ ਸ਼ੁਰੂ ਹੋ ਗਏ।
ਕਿ ਸਾਡੇ ਜਵਾਕ ਅਸੀਂ ਤੇ ਉਹਨਾਂ ਨੂੰ ਉੱਥੋਂ ਕੱਦੂ ਤੋਰੀਆਂ ਖਰੀਦਣ ਭੇਜਦੇ ਹਾਂ ਤੇ ਤੁਸੀਂ ਰਾਹ 'ਚ ਫੜ ਕੇ ਉਹਨਾਂ ਤੋਂ ਬੈਠਕਾਂ ਮਰਵਾ ਦਿੰਦੇ ਹੋ, ਤੁਸੀਂ ਆਸ਼ਕੀ ਮਾਰਦੇ ਫਿਰਦੇ ਹੋ, ਗੇੜੀ ਮਾਰਦੇ ਫਿਰਦੇ ਹੋ। ਇਹ ਤੁਹਾਡਾ ਕਿੱਥੋਂ ਤੱਕ ਇਹਦਾ ਕਾਨੂੰਨ ਹੈ? ਇਹ ਕਿੰਨਾ ਕੁ ਚਿਰ ਚੱਲੂਗਾ? ਫਿਰ ਹਾਰ ਕੇ ਅੱਜ ਯੋਗੀ ਆਦਿੱਤਿਆਨਾਥ ਨੂੰ ਬਿਆਨ ਦੇਣਾ ਪਿਆ ਕਿ ਹਾਂ ਭਾਈ ਨਿਰਦੋਸ਼ ਨੂੰ ਕਿਸੇ ਨੂੰ ਤੰਗ ਨਾ ਕੀਤਾ ਜਾਵੇ। ਸੋ ਇਹ ਹਾਲ ਉੱਥੇ ਬਣਿਆ ਪਿਆ। ਤੀਜੀ ਗੱਲ ਜਿਹੜੀ ਅੱਜ ਉੱਥੇ ਸੈਕਟਰੀਏਟ ਦੇ ਵਿੱਚ ਗਿਆ ਸੀ ਯੋਗੀ ਆਦਿੱਤਿਆਨਾਥ, ਉੱਥੇ ਕਿਉਂਕਿ ਯੂਪੀ ਬਿਹਾਰ ਦੇ ਵਿੱਚ ਪਾਨ ਬੜਾ ਖਾਂਦੇ ਆ, ਥੁੱਕ ਥੁੱਕ ਕੇ ਉਹਨਾਂ ਕੰਧਾਂ ਲਾਲ ਕੀਤੀਆਂ ਹੋਈਆਂ ਸਨ। ਇਹ ਅੱਜ ਇਹਨੇ ਚੰਗੀ ਤਾੜਨਾ ਕਰਕੇ ਆਖਿਆ ਕਿ ਭਾਈ ਕਿਸੇ ਨੇ ਜਿਹੜੀ ਪਾਨ ਦੀ ਪੀਕ ਆ ਇਹ ਨਹੀਂ ਸੁੱਟਣੀ। ਦੂਜੀ ਗੱਲ ਇਹ ਆ ਕਿ ਚਾਹੇ ਸਰਕਾਰੀ ਅਦਾਰੇ ਆ, ਹਸਪਤਾਲ ਆ, ਸਰਕਾਰੀ ਕਾਲਜ ਆ, ਸਕੂਲ ਆ, ਇਹਨਾਂ ਦੇ ਵਿੱਚ ਪਾਨ, ਗੁਟਕਾ ਜਾਂ ਖੈਣੀ ਮਸਾਲਾ ਕੋਈ ਨਹੀਂ ਵਰਤੇਗਾ। ਸੋ ਇਹ ਕੰਮ ਇਹਨੇ ਚੰਗਾ ਕੀਤਾ। ਪਰ ਆ ਜਿਹੜੇ ਦੂਜੇ ਕੰਮ ਕਰਦਾ ਪਿਆ ਇਹ ਤੇ ਬਹੁਤ ਹੀ ਚੰਗੇ ਕਰੀ ਜਾਂਦਾ। ਉੱਥੇ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਸਹਿਮ ਪਾਇਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ 'ਚ ਇੱਥੇ ਆਖਰ ਹੋਏਗਾ ਕਿ ਇਹ ਤੇ ਇੱਕ ਤਰ੍ਹਾਂ ਨਾਲ ਦੂਜੇ ਪਾਸੇ ਚੱਲ ਪਏ ਆ। ਇਹ ਤੇ ਲੋਕੀ ਸੋਚਣ ਲਈ ਮਜਬੂਰ ਹੋ ਗਏ ਆ ਕਿ ਜੇ ਸਾਨੂੰ ਪਹਿਲਾਂ ਪਤਾ ਹੁੰਦਾ ਯੋਗੀ ਆਦਿੱਤਿਆਨਾਥ ਦਾ ਤੇ ਫਿਰ ਅਸੀਂ ਇਸ ਖੂਹ 'ਚ ਡਿੱਗਦੇ ਕਿਉਂ? ਸਾਨੂੰ ਤੇ ਦੱਸਿਆ ਕੁਛ ਹੋਰ ਗਿਆ ਸੀ ਕਿ ਤੁਹਾਨੂੰ ਵਿਕਾਸ ਪੁਰਸ਼ ਦਿਆਂਗੇ, ਪਰ ਇੱਥੇ ਤੇ ਸਾਨੂੰ ਫਸਾਦ ਪੁਰਸ਼ ਦੇਤਾ। ਬਿਲਕੁਲ। ਤੇ ਜਿਹੜੀ ਇਹਨੇ ਗੱਲ ਕਹੀ ਵੀ ਨਿਰਦੋਸ਼ ਨੂੰ ਨਾ ਫੜੋ, ਤੇ ਇਹ ਸਾਬਤ ਕੌਣ ਕਰੇਗਾ ਤਾਂ ਮੰਨੂਗਾ ਕੌਣ? ਵੀ ਜਿਹੜਾ ਮਰਜ਼ੀ, ਮਤਲਬ ਜਿਹੜਾ ਦੋਸ਼ੀ ਨਹੀਂ ਦੋਸ਼ੀ, ਜਿਹੜਾ ਮਰਜ਼ੀ ਜਿਹਨੂੰ ਮਰਜ਼ੀ ਕੁੱਟੀ ਜਾਵੇ ਉੱਥੇ। ਇਹਦੇ ਕਹਿਣ ਦਾ ਮਤਲਬ ਕਿ ਨਿਰਦੋਸ਼ ਨੂੰ ਤੰਗ ਨਾ ਕਰੋ, ਪਰ ਉੱਥੇ ਬਿਲਕੁਲ ਤੁਹਾਡੀ ਗੱਲ ਸਹੀ ਕਿ ਸਾਫ਼ ਕੌਣ ਕਰੇਗਾ ਕਿ ਦੋਸ਼ੀ ਕੌਣ ਹੈ ਤੇ ਨਿਰਦੋਸ਼ ਕੌਣ ਆ? ਕਿਉਂਕਿ ਜਦੋਂ ਉੱਥੇ ਜਾਂਦੇ ਆ ਤੇ ਜਿਹਨੂੰ ਵਹਿੰਦੇ ਆ ਕਿ ਦੋ ਬੈਠੇ। ਹੁਣ ਦੇਖੋ ਮਸਲਾ ਪਤਾ ਕੀ ਰਾਜ ਕਰਨਵੀਰ ਸਿੰਘ ਜੀ, ਸਾਡਾ ਕਾਇਦਾ ਕਾਨੂੰਨ ਕੀ ਹੈ? ਪਹਿਲਾਂ ਇਹਨਾਂ ਨੂੰ ਇਹ ਪੜ੍ਹਨ ਦੀ ਜ਼ਰੂਰਤ ਆ। ਨੇਮ ਕਾਇਦਾ ਇਹ ਕਹਿੰਦਾ ਕਿ ਤੁਸੀਂ ਜਿੱਥੇ ਮਰਜ਼ੀ ਬੈਠ ਸਕਦੇ ਹੋ, ਜਿੱਥੇ ਮਨਾਹੀ ਨਹੀਂ। ਇਹ ਦਫਾ 144 ਨਹੀਂ ਲੱਗੀ, ਉੱਥੇ ਤੁਸੀਂ 4 ਵੀ ਬੈਠ ਸਕਦੇ ਹੋ, 8 ਵੀ ਬੈਠ ਸਕਦੇ ਹੋ। ਜਿੰਨਾ ਚਿਰ ਤੁਸੀਂ ਕਿਸੇ ਨੇਮ ਕਾਇਦੇ ਨੂੰ ਨਹੀਂ ਤੋੜਦੇ, ਤੁਹਾਨੂੰ ਨਾ ਤੇ ਆਰਥਿਕ ਤੌਰ ਤੇ ਦੰਡਿਤ ਕੀਤਾ ਜਾ ਸਕਦਾ ਹੈ, ਨਾ ਤੁਹਾਡੇ ਤੇ ਕੋਈ ਜੁਰਮਾਨਾ ਲਾਇਆ ਜਾ ਸਕਦਾ, ਨਾ ਤੁਹਾਨੂੰ ਸਰੀਰਕ ਤੌਰ ਤੇ ਕੋਈ ਕੈਦ ਕੀਤੀ ਜਾ ਸਕਦੀ, ਨਾ ਸਰੀਰਕ ਤੌਰ ਤੇ ਸਜ਼ਾ ਦਿੱਤੀ ਜਾ ਸਕਦੀ ਹੈ। ਜਦੋਂ ਕੋਈ ਬੈਠਾ ਕੋਈ ਗੁਨਾਹ ਹੀ ਨਹੀਂ ਕਰਦਾ ਪਿਆ, ਉਹਨੂੰ ਚੁੱਕ ਕੇ ਤੇ ਉਹਨੂੰ ਜਲੀਲ ਕਰਨ ਲੱਗ ਪੈਣਾ, ਇਹ ਤੇ ਉਲਟਾ ਪੁਲਿਸ ਵਾਲੇ ਗੁਨਾਹ ਕਰਦੇ ਪਏ। ਜੀ ਜੀ ਬਿਲਕੁਲ। ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ, ਕੈਪਟਨ ਨੇ ਮੋਦੀ ਨਾਲ ਮੁਲਾਕਾਤ ਕੀਤੀ ਆ, ਕਿਸਾਨ ਕਰਜ਼ੇ SYL ਦੇ ਬਾਰੇ ਜਿਹੜੇ ਜੀ ਗੱਲਬਾਤ ਹੋਈ। ਹਰਿਆਣਾ ਵੀ ਕਹਿੰਦੇ ਪਹੁੰਚ ਗਿਆ ਦਿੱਲੀ। ਦੇਖੋ ਹਰਿਆਣਾ ਚੁੱਪ ਕਰਕੇ ਨਹੀਂ ਬੈਠੇਗਾ। ਕੱਲ ਇੱਕ ਬਹੁਤ ਵੱਡਾ ਬਿਆਨ ਦਿੱਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ, ਪਰ ਅਫਸੋਸ ਦੀ ਗੱਲ ਹੈ ਕਿ ਬਹੁਤੇ ਪੰਜਾਬੀਆਂ ਤੱਕ ਉਹ ਬਿਆਨ ਪਹੁੰਚਿਆ ਨਹੀਂ। ਬਿਆਨ ਉਹਨੇ ਇਹ ਦਿੱਤਾ ਸੀਗਾ ਕਿ ਦੇਖੋ ਅਸੀਂ SYL ਦਾ ਮੁੱਦਾ ਜਿਹੜਾ ਉਸ ਮੁੱਦੇ ਦੇ ਤਹਿ ਤੱਕ ਜਾ ਕੇ ਲੜਨ ਨੂੰ ਤਿਆਰ ਆ। ਤਹਿ ਤੱਕ ਉਹਦੇ ਕਹਿਣ ਦਾ ਭਾਵ ਇਹ ਸੀ ਕਿ ਜਿਹੜਾ ਜੜ ਆ, ਜਿਹੜਾ ਫਸਾਦ ਆ ਇਸ ਮੁੱਦੇ ਦਾ, ਅਸੀਂ ਉਹਨੂੰ ਹੀ ਲੈ ਕੇ ਅੱਗੇ ਵਧਾਂਗੇ। ਉਹਦੇ ਕਹਿਣ ਦਾ ਭਾਵ ਸੀ ਕਿ ਜਿਹੜਾ ਪੁਨਰਗਠਨ ਐਕਟ ਹੈ ਜਿਹਦੇ ਵਿੱਚ ਇੱਕ ਛੋੜੀਆਂ ਗਈਆਂ ਧਾਰਾਵਾਂ 78, 79, ਇਹ ਧਾਰਾ ਜਿਹੜੀਆਂ ਜੋੜੀਆਂ ਗਈਆਂ, ਉਹ ਕਹਿੰਦਾ ਕਿ ਅਸੀਂ ਇਹਨਾਂ ਨੂੰ ਚੈਲੰਜ ਕਰਾਂਗੇ। ਇਹ ਇੱਕ ਬਹੁਤ ਹੀ ਵੱਡਾ ਤੇ ਵੈਲਿਡ ਪੁਆਇੰਟ ਆ ਜਿਹੜਾ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਚੁੱਕਿਆ। ਪਰ ਉਹ ਕਹਿੰਦੇ ਹੁੰਦੇ ਨੇ ਕਿ ਬੜੀ ਦੇਰ ਕਰਦੀ ਮਿਹਰਬਾਨ ਤੇ ਆ, ਤੇ ਇਹਨਾਂ ਨੇ ਬੜੀ ਦੇਰ ਕਰ ਦਿੱਤੀ ਇਸ ਕੇਂਦਰ ਬਿੰਦੂ ਤੇ ਆਉਂਦਿਆਂ, ਜਦ ਕਿ ਲੜਾਈ ਸ਼ੁਰੂ ਇੱਥੋਂ ਹੋਣੀ ਚਾਹੀਦੀ ਸੀ ਕਿ ਸਾਨੂੰ ਪਹਿਲਾਂ ਇਹ ਦੱਸੋ ਕਿ ਜਿਹੜੀ ਧਾਰਾ 78, ਧਾਰਾ 79, ਕੀ ਇਹ ਸੰਵਿਧਾਨ ਦੀ ਧਾਰਾ 262 ਦਾ ਉਲੰਘਣ ਹੈ ਜਾਂ ਨਹੀਂ? ਫਿਰ ਉੱਥੋਂ ਅੱਗੇ ਗੱਲ ਚੱਲਦੀ। ਚੱਲ ਫਿਰ ਵੀ ਅਖੀਰ ਤੇ ਘੁੰਮ ਘੁਮਾ ਕੇ ਉੱਥੇ ਆ ਕੇ ਠੀਕ ਆ। ਹੁਣ ਹਰਿਆਣੇ ਨੂੰ ਪਤਾ ਕਿ ਇਸ ਸਮੇਂ ਸਾਡੇ ਲਈ ਸਥਿਤੀ ਆਈਡੀਅਲ ਆ ਜੇ ਅਸੀਂ SYL ਕਢਾਉਣੀ ਹੈ, ਪਰ ਉਹਦੇ ਵਿੱਚ ਇਹ ਹੈ ਕਿ ਇਸ ਸਮੇਂ ਸਭ ਤੋਂ ਵੱਡਾ ਰੋੜਾ ਕੈਪਟਨ ਅਮਰਿੰਦਰ ਸਿੰਘ, ਜਿਵੇਂ ਅੱਗੇ 2004 ਚ ਬਣਿਆ ਸੀਗਾ, ਉਹਦੇ ਇਸ ਕਰਕੇ ਕੋਈ ਪੱਖ ਹੈ ਜਿਹੜਾ ਉਹ ਆਪਣਾ ਕਮਜ਼ੋਰ ਨਹੀਂ ਰੱਖਣਾ ਚਾਹੁੰਦੇ। ਇਹ ਕਿਹਾ ਉਹਨਾਂ ਨੂੰ ਪਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਉੱਥੇ SYL ਦੀ ਗੱਲ ਕਰੇਗਾ, ਇਹਨੇ ਕੀਤੀ ਵੀ ਹੈ। ਆਫ ਦੀ ਰਿਕਾਰਡ ਹੁਣ ਇਹਨਾਂ ਦੀ ਕੀ ਗੱਲ ਹੋਈ ਹੈ, ਮੋਦੀ ਸਾਹਿਬ ਨੇ ਕਿਹੋ ਜਿਹਾ ਰਿਸਪੌਂਸ ਦਿੱਤਾ ਉਹ ਤਾਂ ਪਤਾ ਨਹੀਂ, ਪਰ ਇਹ ਖੱਟਰ ਤੇ ਨਾਲ ਇਹਦੇ ਜਿਹੜੇ ਵਿਰੋਧੀ ਧਿਰ ਦੇ ਆਗੂ ਆ ਉਹ ਉੱਥੋਂ ਚੜ੍ਹੇ ਆ ਗੱਡੀਆਂ ਤੇ ਉਹ ਰਾਜਨਾਥ ਦੇ ਕੋਲ ਚਲੇ ਗਏ, ਕਹਿੰਦੇ ਜੀ ਸਾਡਾ SYL ਦਾ ਮੁੱਦਾ ਨਿਬੇੜੋ। ਹੁਣ ਰਾਜਨਾਥ ਨੇ ਅੱਗੋਂ ਇਹਨਾਂ ਨੂੰ ਭਰੋਸੇ ਦੇ ਸਰੋਪੇ ਕਿੰਨੇ ਕੁ ਦਿੱਤੇ ਉਹ ਤੇ ਪਤਾ ਨਹੀਂ, ਪਰ ਮੇਰੇ ਖਿਆਲ ਦੇ ਨਾਲ ਇੱਧਰੋਂ ਵੀ ਮਿਲ ਕੇ ਕੈਪਟਨ ਨੂੰ ਵੀ ਕਿ ਹਾਂਜੀ ਕੋਈ ਗੱਲ ਨਹੀਂ ਕਰਾਂਗੇ। ਦੂਜੀ ਗੱਲ ਹੈ ਜਿਹੜੀ SYL ਦੀ ਤੇ ਰਹਿ ਗਈ ਕਿ ਇਹਨਾਂ ਦੀ ਟਸਲਬਾਜ਼ੀ ਤੇ ਚੱਲ ਰਹੀ ਹਾਲ ਦੀ ਘੜੀ। ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਰਾਹ ਦਾ ਰੋੜਾ ਬਣਿਆ ਤੇ ਉਸ ਰਾਹ ਦੇ ਰੋੜੇ ਨੂੰ ਹਟਾਉਣਾ ਹਰਿਆਣੇ ਲਈ ਬਹੁਤ ਔਖਾ ਹੋਏਗਾ। ਦੂਜੀ ਜਿਹੜੀ ਗੱਲ ਉੱਥੇ ਚੱਲੀ ਹੈ, ਸਭ ਤੋਂ ਵੱਡੀ ਗੱਲ ਚੱਲੀ ਹੈ ਕਣਕ ਦੀ ਖਰੀਦ ਨੂੰ ਲੈ ਕੇ। ਅਰੁਣ ਜੇਤਲੀ ਨੇ ਕਿਹਾ ਕਿ 31 ਮਾਰਚ ਤੱਕ ਅਸੀਂ ਸਾਰੇ ਖਰੀਦ ਪ੍ਰਬੰਧ ਜਿਹੜੇ ਪੂਰੇ ਕਰ ਲਾਂਗੇ, ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦੇ, ਤੁਹਾਨੂੰ ਕੋਈ ਤਕਲੀਫ ਨਹੀਂ ਆਉਣ ਦਿੰਦੇ। ਇਹ ਚੰਗੀ ਗੱਲ ਆ, ਜੇ ਤਕਲੀਫ ਨਾ ਆਉਣ ਦੇਣ ਕਿਸਾਨ ਵੀ ਸੁਖੀ ਹੈ, ਇਹ ਵੀ ਸੁਖੀ ਰਹਿਣਗੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਇਹੋ ਜਿਹਾ ਬੰਦਾ ਹੈ
ਜੇ ਇਹ ਪੁੱਠਾ ਘੁੰਮ ਗਿਆ ਤੇ ਫਿਰ ਇਹ ਦਲੀਜਾਂ ਵੀ ਮੰਨ ਲੈਂਦਾ ਹੁੰਦਾ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਇਹਨੇ ਉਹਦੀਆਂ ਬਰੂਹਾਂ ਮੰਨ ਲਈਆਂ ਸੀ ਜਾ ਕੇ ਕਿ ਸਾਡੇ ਹੱਕ ਇੱਥੇ ਰੱਖ। ਸੋ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੇ ਤੇ ਸਹੀ ਚੱਲਣਗੇ ਠੀਕ ਹੈ, ਕਿਉਂਕਿ ਖਰੀਦ ਦੀ ਜ਼ਿੰਮੇਵਾਰੀ ਸਾਰੀ ਹੈ ਕੇਂਦਰ ਦੀ ਆ। ਪੰਜਾਬ ਨੇ ਤੇ ਪ੍ਰਬੰਧੀ ਨਿਗਰਾਨ ਕਰਨੀ ਆ, ਪ੍ਰਬੰਧੀ ਨਿਗਰਾਨੀ ਕਰਨੀ, ਉਹ ਨਿਗਰਾਨ ਆ। ਸੋ ਉਹ ਇਹਨਾਂ ਨੂੰ ਸਾਰਾ ਕੁਛ ਸੈਟਅਪ ਕਰਨਾ ਚਾਹੀਦਾ ਔਰ ਕਰਨਾ ਹੀ ਪੈਣਾ, ਕਿਉਂਕਿ ਇਹ ਪੰਜਾਬ ਦੇ ਕਿਸਾਨ ਨਾਲ ਜੁੜਿਆ ਮਸਲਾ। ਤੀਜੀ ਜਿਹੜੀ ਗੱਲ ਮਹੱਤਵਪੂਰਨ ਆ ਉਹ ਇਹ ਆ ਕਿ ਨਰਿੰਦਰ ਮੋਦੀ ਨਾਲ ਜਿਹੜੀ ਨੇ ਮੁਲਾਕਾਤ ਕੀਤੀ ਕੈਪਟਨ ਅਮਰਿੰਦਰ ਸਿੰਘ ਨੇ, ਉਹਦੇ 'ਚ ਇਹਨੇ ਕਿਹਾ ਸੀ ਜੀ ਕਿਸਾਨੀ ਸਾਡੀ ਬਹੁਤ ਬਦਹਾਲ ਆ, ਸਾਡੀ ਕਿਸਾਨੀ ਦੀ ਕੋਈ ਇਮਦਾਦ ਕਰੋ, ਸਾਨੂੰ ਕੋਈ ਆਰਥਿਕ ਪੈਕੇਜ ਦਿਓ। ਆਰਥਿਕ ਪੈਕੇਜ ਪੰਜਾਬ ਨੇ ਅੱਗੇ ਵੀ ਬਹੁਤ ਵਾਰੀ ਮੰਗਿਆ, ਪਰ ਹਮੇਸ਼ਾ ਝੋਲੀ ਹੈ ਜਿਹੜੀ ਉਹ ਖਾਲੀ ਦੀ ਖਾਲੀ ਰਹਿੰਦੀ ਆ। ਪੈਕੇਜ ਮੰਗਿਆ ਕਰਜ਼ੇ ਮਾਫੀ ਵਾਸਤੇ, ਉਹ ਅੱਗੇ ਵੀ ਗਏ ਸਨ, ਤੁਹਾਨੂੰ ਯਾਦ ਹੋਣਾ ਰਾਹੁਲ ਗਾਂਧੀ, ਕੈਪਟਨ ਅਮਰਿੰਦਰ ਸਿੰਘ ਹੋਰ ਗਏ ਸਨ ਤੇ ਉਹਨੇ 2-2 ਕੱਪ ਪਿਆ ਕੇ ਚਾਹ ਦੇ ਕਿਹਾ ਸੀ ਕਿ ਕੋਈ ਗੱਲ ਨਹੀਂ ਜੀ ਸੋਚਾਂਗੇ। ਤੇ ਸੋਚਿਆ ਐਸਾ ਸੀਗਾ ਕਿ ਜਾ ਕੇ ਉੱਤਰ ਪ੍ਰਦੇਸ਼ 'ਚ ਕਹਿੰਦਾ ਸੀ ਸਾਡੀ ਸਰਕਾਰ ਬਣਾ ਦਿਓ, ਕਰਜ਼ੇ ਮਾਫ ਕਰ ਦਿਆਂਗੇ। ਆਹ ਸਰਕਾਰ ਵੀ ਬਣ ਗਈ ਆ, ਯੋਗੀ ਆਦਿੱਤਿਆਨਾਥ ਹੋਰੀ ਸਰਕਾਰ ਦੇ ਸ਼ਾਹ ਸਵਾਰ ਵੀ ਬਣ ਗਏ ਆ, ਪਰ ਹਾਲੇ ਤੱਕ ਉਹ ਐਲਾਨ ਨਹੀਂ ਆਇਆ। ਤੇ ਜੇ ਆਇਆ ਵੀ ਤੇ ਮੇਰੇ ਖਿਆਲ ਦੇ ਨਾਲ ਉੱਤਰ ਪ੍ਰਦੇਸ਼ ਲਈ ਆਊਗਾ, ਦੂਜੇ ਪ੍ਰਦੇਸ਼ ਲਈ ਇਸ ਲਈ ਨਹੀਂ ਹੋਣਾ। ਹੁਣ ਇਹ ਜਾ ਕੇ ਆਰਥਿਕ ਪੈਕੇਜ ਮੰਗਿਆ, ਉਹਨਾਂ ਨੇ ਕਿਹਾ ਹੋਏਗਾ ਠੀਕ ਹੈ ਜੀ, ਲੱਕੜ ਦਾ ਮੁੰਡਾ ਨਰਿੰਦਰ ਮੋਦੀ ਨੇ ਇਸ ਮਾਮਲੇ 'ਚ ਵੀ ਇਹਨੂੰ ਫੜਾਤਾ ਹੋਣਾ, ਪੈਕੇਜ ਪੁੱਕਜ ਪੰਜਾਬ ਨੂੰ ਨਹੀਂ ਮਿਲਣਾ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਸ਼ਰਤਾਂ ਨੇ ਜਿਹੜੀਆਂ ਖਾਸ ਸਪੈਸ਼ਲ ਪੈਕੇਜ ਹੁੰਦਾ ਜਿਹੜਾ, ਉਹਨਾਂ ਸ਼ਰਤਾਂ ਦਾ ਅੜੰਗਾ ਜਿਹੜਾ ਪੰਜਾਬ ਦੇ ਅੱਗੇ ਆ ਖੜਦਾ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਮਮਤਾ ਬੈਨਰਜੀ ਪੈਕੇਜ ਲੈ ਗਈ ਸੀ, ਪੰਜਾਬ ਇਸੇ ਕਰਕੇ ਰਹਿ ਗਿਆ ਸੀਗਾ। ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਚੁਣੌਤੀ ਹੈ। ਚੁਣੌਤੀ ਇਹ ਆ ਕਿ ਨਰਿੰਦਰ ਮੋਦੀ ਉਹਦੀ ਬਾਂਹ ਫੜੇ ਜਾਂ ਨਾ ਫੜੇ, ਕੈਪਟਨ ਅਮਰਿੰਦਰ ਸਿੰਘ ਦਾ ਹੱਥ ਲੋਕਾਂ ਨੇ ਜ਼ਰੂਰ ਫੜ ਲੈਣਾ। ਉਹਨਾਂ ਨੇ ਕਹਿਣਾ ਕਿ ਜਿਹੜਾ ਚੋਣ ਮੈਨੀਫੈਸਟੋ ਤੂੰ ਬਣਾਇਆ ਸੀ ਉਹਦੇ 'ਚ ਤੂੰ ਇਹ ਨਹੀਂ ਸੀ ਲਿਖਿਆ ਕਿ ਮੈਂ ਨਰਿੰਦਰ ਮੋਦੀ ਕੋਲ ਜਾਊਂਗਾ ਤੇ ਜੇ ਉਹਨੇ ਮੇਰੀ ਗੱਲ ਸੁਣ ਲਈ ਤੇ ਫਿਰ ਤੁਹਾਡਾ ਕਰਜ਼ਾ ਮਾਫ ਕਰ ਦੂੰ, ਫਿਰ ਤੁਹਾਡੇ ਕਰਜ਼ੇ ਤੇ ਲੀਕ ਫੇਰ ਦੂੰ। ਲੋਕਾਂ ਨੇ ਕਹਿਣਾ ਤੂੰ ਸਾਡੇ ਨਾਲ ਵਾਅਦਾ ਕੀਤਾ ਸੀ, ਅਸੀਂ ਨਰਿੰਦਰ ਮੋਦੀ ਨਹੀਂ ਜਾਣਦੇ, ਸਾਡੇ ਕਰਜ਼ੇ ਤੇ ਝਰੀਟ ਫੇਰ, ਨਹੀਂ ਤੇ ਭਾਈ ਅਸੀਂ ਕਾਂਗਰਸ ਦੇ ਨਾਮ ਤੇ ਝਰੀਟ ਫੇਰ ਦਾਂਗੇ ਅਗਲੀ ਵਾਰੀ। ਸੌਦਾ ਸਿੱਧਾ, ਸੌਦਾ ਖਰਾ। ਜੀ ਜੀ, ਅਗਲੀ ਗੱਲ ਕਰੀਏ, ਕੈਪਟਨ ਸਰਕਾਰ ਕਰੇਗੀ ਕੁਛ ਕਮਿਸ਼ਨਾਂ ਤੇ ਬੋਰਡਾਂ ਦਾ ਸ਼ਟਰ ਡਾਊਨ? ਇਹ ਹੋਣਾ ਵੀ ਚਾਹੀਦਾ ਹੈ। ਅਸਲ ਦੇ ਵਿੱਚ ਸਾਡੇ ਪੰਜਾਬ 'ਚ ਕੀ ਹੁੰਦਾ ਪਿਆ ਰਾਜਕਰਨਵੀਰ ਸਿੰਘ ਜੀ, ਇਹ ਤੋਂ ਪਹਿਲਾਂ ਹੁਣ ਤਾਂ ਹੋਏਗਾ, ਹਾਲੇ ਉਹ ਇੱਕ ਸਵਾਲੀਆ ਨਿਸ਼ਾਨ ਹੈ। ਇਹ ਤੋਂ ਪਹਿਲਾਂ ਕੀ ਹੁੰਦਾ ਰਿਹਾ ਸਾਡੇ ਇੱਥੇ? ਇਹੋ ਜਿਹੇ 62 ਮੇਰੇ ਖਿਆਲ ਦੇ ਨਾਲ 60-62 ਇਸ ਤਰ੍ਹਾਂ ਦੇ ਕਾਰਪੋਰੇਸ਼ਨ, ਇਸ ਤਰ੍ਹਾਂ ਦੇ ਬੋਰਡ ਆ ਜਿਹੜੇ ਕਿ 1500 ਤੋਂ ਵੱਧ ਕਰੋੜ ਦੇ ਘਾਟੇ 'ਚ ਚੱਲਦੇ ਪਏ ਆ। 1500 ਕਰੋੜ ਤੋਂ ਵੱਧ ਦਾ ਘਾਟਾ ਉਹਨਾਂ ਦਾ, ਪਰ ਉਹ ਚੱਲੀ ਜਾਂਦੇ ਆ। ਕਿਉਂ ਚਲਾਏ ਜਾ ਰਹੇ ਆ? ਕਿਉਂਕਿ ਉਹਦੇ 'ਚ ਕੋਈ ਜਥੇਦਾਰ ਦਾ ਪੋਤਰਾ ਸੈੱਟ ਕੀਤਾ, ਕੋਈ ਨਕਾਰਿਆ ਹਾਰਿਆ ਲੀਡਰ ਸੈੱਟ ਕੀਤਾ, ਕੋਈ ਚੇਅਰਮੈਨ, ਕੋਈ ਵਾਈਸ ਚੇਅਰਮੈਨ, ਕੋਈ ਫਲਾਂ, ਕੋਈ ਟਮਕਾ, ਗੰਦ ਪਾਇਆ ਇਹਨਾਂ ਨੇ ਰੱਜ ਕੇ। ਉਹ ਬੋਰਡ ਹੈ ਜਿਹੜੇ ਉਹ ਲੋਕਾਂ ਲਈ ਬੋਝ ਬਣ ਗਏ, ਪਰ ਉਹ ਬੋਝ ਕੁੱਬੇ ਹੋਏ ਲੋਕਾਂ ਨੂੰ ਫਿਰ ਵੀ ਚੁੱਕਣੇ ਪਏ ਕਿਉਂਕਿ ਸਰਕਾਰ ਦੇ ਹੁਕਮ ਸਨ। ਇੱਕ ਬੋਰਡ ਦੇ ਵਿੱਚ ਚੇਅਰਮੈਨ, ਵਾਈਸ ਚੇਅਰਮੈਨ, ਫਲਾਂ ਟਮਕਾ, ਪਤਾ ਨਹੀਂ ਬਾਦਲ ਸਾਹਿਬ ਨੇ ਕਿੰਨੀਆਂ ਕੁਰਸੀਆਂ ਇੱਕ ਕਮਿਸ਼ਨ ਇੱਕ ਬੋਰਡ ਦੇ ਵਿੱਚ ਗਾਂ ਹੋਰ ਬਣਾ ਦਿੱਤੀਆਂ। ਇੱਥੇ ਤੇ ਇਹੋ ਜਿਹੇ ਹਾਲਾਤ ਬਣ ਗਏ ਕਿ ਜੇ ਕਿਸੇ ਦਾ ਪੁੱਤ ਵਿਹਲਾ ਤੇ ਉਹਦਾ ਬਾਪੂ ਜਾ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਕਹਿੰਦਾ ਸੀ ਕਿ ਬਾਦਲ ਸਾਹਿਬ ਮੁੰਡਾ ਜਿਹੜਾ ਫਿਰਦਾ ਉਹਨੂੰ ਕਿਸੇ ਬੋਰਡ 'ਚ ਸੈੱਟ ਕਰ ਦਿਓ। ਉਹਨੂੰ ਜਾਂ ਤੇ OSD ਲਾ ਲੈਂਦੇ ਸੀ ਨਾਲ ਤੇ ਜਾਂ ਕਿਸੇ ਬੋਰਡ ਦੇ ਵਿੱਚ ਫਿੱਟ ਕਰ ਦਿੰਦੇ ਸਨ। ਤੇ ਜੇ ਕੋਈ ਬਾਪੂ ਵਿਹਲਾ ਫਿਰਦਾ ਸੀ ਤੇ ਮੁੰਡਾ ਜਾ ਕੇ ਸੁਖਬੀਰ ਸਿੰਘ ਬਾਦਲ ਨੂੰ ਕਹਿੰਦਾ ਸੀ ਬਾਪੂ ਵਿਹਲਾ ਫਿਰਦਾ ਜੀ, ਕਿਸੇ ਪਾਸੇ ਜਥੇਦਾਰ ਲਾ ਦਿਓ। ਇਹੋ ਜਿਹੇ ਫਾਰਮੂਲਿਆਂ ਤੇ ਨਿਯੁਕਤੀਆਂ ਹੁੰਦੀਆਂ ਰਹੀਆਂ। ਹੁਣ ਦੇਖੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਿਹੜੀ ਆ ਉਹ ਇਸ ਪ੍ਰਤੀ ਸੰਜੀਦਗੀ ਦੇ ਨਾਲ ਸੋਚਣ ਦਾ ਪਈ ਹੈ ਕਿ ਜਿਹੜੇ ਇਹ ਘਾਟੇ 'ਚ ਚੱਲਦੇ ਪਏ ਅਦਾਰੇ, ਜਿਨ੍ਹਾਂ ਦਾ ਕੰਮ ਹੀ ਕੋਈ ਨਹੀਂ, ਜਿਨ੍ਹਾਂ ਦੇ ਬਿਨਾਂ ਵੀ ਕੰਮ ਹੈ ਜਿਹੜਾ ਉਹ ਬਿਹਤਰ ਕੀਤਾ ਜਾ ਸਕਦਾ, ਤਾਂ ਫਿਰ ਇਹਨਾਂ ਦਾ ਬੋਝ ਕਿਉਂ ਚੁੱਕਿਆ ਜਾਵੇ? ਉਹ ਇਹਨਾਂ ਨੂੰ ਖਤਮ ਕਰਨ ਲਈ, ਯਾਨੀ ਇਹਨਾਂ ਦੀ ਹੋਂਦ ਮਿਟਾਉਣ ਲਈ ਹੁਣ ਇੱਕ ਵੱਖਰਾ ਕਮਿਸ਼ਨ ਬਣਾਉਣ ਜਾ ਰਹੀ ਹੈ। ਜੇ ਕਮਿਸ਼ਨ ਬਣ ਜਾਂਦਾ ਹੈ ਤੇ ਫਿਰ ਉਹ ਥੋੜ੍ਹੀ ਬਹੁਤ ਜਿਹੜੀ ਖਾਨਾ ਪੂਰਤੀ ਹੈ ਉਹ ਪੂਰੀ ਕਰਕੇ ਸਾਰਾ ਹਿਸਾਬ ਕਿਤਾਬ ਲਾ ਕੇ ਸਿਫਾਰਿਸ਼ ਕਰ ਦੇਗਾ ਕਿ ਆ ਜਿਹੜੇ ਕਮਿਸ਼ਨ ਆ, ਜਿਹੜੇ ਬੋਰਡ ਆ, ਇਹਨਾਂ ਨੂੰ ਖਤਮ ਕਰ ਦਿੱਤਾ ਜਾਵੇ, ਭੰਗ ਕਰ ਦਿੱਤਾ ਜਾਵੇ ਜਾਂ ਮਰਜ਼ ਕਰ ਦਿੱਤਾ ਜਾਵੇ। ਕੁਛ ਨਾ ਕੁਛ ਉਹ ਸੁਝਾਅ ਦੇਵੇਗਾ ਕਿ ਉਸ ਤੋਂ ਬਾਅਦ ਇਹ ਜਿਹੜੇ ਬੋਰਡ ਬੋਝ ਬਣੇ ਆ ਤੇ ਆ ਜਿਹੜੇ ਕਮਿਸ਼ਨ ਜਿਨ੍ਹਾਂ ਦਾ ਮਿਸ਼ਨ ਕੰਮ ਨਹੀਂ, ਇਹਨਾਂ ਦਾ ਮਿਸ਼ਨ ਹੈ ਜਿਹੜਾ ਉਹ ਕਮਿਸ਼ਨ ਰਹਿ ਗਿਆ। ਸੋ ਇਹ ਕਮਿਸ਼ਨ ਵੀ ਕੁਛ ਜਿਹੜੇ ਆ ਉਹ ਇਸ ਚਪੇਟ ਦੇ ਵਿੱਚ ਆ ਜਾਣਗੇ। ਸੋ ਮੇਰੇ ਖਿਆਲ ਦੇ ਨਾਲ ਇੱਕ ਚੰਗੀ ਪਹਿਲ ਆ, ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਦਾ ਖਿਆਲ ਜ਼ਰੂਰ ਰੱਖਣਾ ਚਾਹੀਦਾ ਹੈ ਕਿ ਇੱਕ ਪਾਸੇ ਤੇ ਉਹ ਕਹਿੰਦੇ ਆ ਨਾ, ਜਿਵੇਂ ਕਹਿੰਦੇ ਹੁੰਦੇ ਕਿ
ਇੱਕ ਨੂੰ ਕਹਿਣਾ ਕਿ ਹਲਵੇ ਮੰਡੇ ਖਾ ਤੇ ਦੂਜੇ ਨੂੰ ਕਹਿਣਾ ਨੱਕ ਦੇ ਸਿੱਧੇ ਜਾ। ਇੱਕ ਪਾਸੇ ਤੇ ਉਹ ਸਰਫਾ ਕਰਦੇ ਪਏ ਆ ਤੇ ਦੂਜੇ ਪਾਸੇ 4-5 ਅੱਜ ਉਹਨਾਂ ਨੇ ਹੋਰ ਸਲਾਹਕਾਰ ਰੱਖ ਲਿਆ। ਇੱਕ ਪਾਸੇ ਤੇ ਉਹ ਇਸ ਤਰ੍ਹਾਂ ਦੀ ਬਚਤ ਕਰਦੇ ਪਏ ਆ ਤੇ ਦੂਜੇ ਪਾਸੇ ਉਹ ਮੁੱਠ ਦੇ ਨਾਲ ਕੇਰਾ ਦੇਈ ਜਾਂਦੇ ਆ ਕਿ ਚੁਗ ਲਓ ਪਿੱਛੇ ਪਿੱਛੇ ਜਿੰਨੇ ਤੁਸੀਂ ਆਈ ਜਾਂਦੇ ਚੁਗੀ ਚਲੋ ਮੈਂ ਮਾਲ ਕੇਰੀ ਜਾਂਦਾ। ਇਹ ਗੱਲ ਨਹੀਂ ਬਣਨੀ। ਇੱਕ ਪਾਸੇ ਤੁਰਨਾ ਪੈਣਾ, ਜਾਂ ਤੇ ਖੁੱਲ ਕੇ ਕੇਰਾ ਕੇਰ ਲਓ ਤੇ ਜਾਂ ਖੁੱਲ ਕੇ ਹੁੰਜਾ ਫੇਰ ਕੇ ਤੇ ਇਕੱਠੇ ਕਰਕੇ ਝੋਲੀ ਚ ਪਾ ਲਓ। ਜੀ ਜੀ ਬਿਲਕੁਲ ਜੀ। ਮਿਨਿਸਟਰਾਂ ਦੀ ਭਾਵੇਂ ਜਿੱਦਾਂ ਗਿਣਤੀ ਘੱਟ ਆ, ਬਾਕੀ ਇੱਦਾਂ ਦੇ ਸਲਾਹਕਾਰਾਂ ਦੀ ਇਹ ਉਹ ਵਾਕਈ ਜਿਹੜੇ ਜੀ ਵੱਧਦੀ ਜਾ ਰਹੀ ਆ। ਆਪਾਂ ਮਿੰਟੂ ਜੀ ਅਗਲੇ ਜਿਹੜੇ ਜੀ ਗੱਲ ਕਰਦੇ ਹਾਂ ਵੀ ਸਾਬਕਾ ਮੰਤਰੀਆਂ ਤੋਂ ਬਾਅਦ ਹੁਣ ਸੰਸਦ ਮੈਂਬਰਾਂ ਦੇ ਗਨਮੈਨਾਂ ਦੀ ਫੌਜ ਦੇ ਵਿੱਚ ਕਟੌਤੀ। ਮੰਤਰੀਆਂ ਦੇ ਗਨਮੈਨਾਂ ਦੀ ਫੌਜ ਦੀ ਗਿਣਤੀ ਤੁਸੀਂ ਸ਼ਾਇਦ ਸੁਣੀ ਨਹੀਂ ਹੋਏਗੀ ਜਾਂ ਨਹੀਂ ਸੁਣੀ ਤੇ ਮੈਂ ਦੱਸ ਦਿੰਦਾ, ਤੁਸੀਂ ਹੈਰਾਨ ਹੋ ਜਾਓਗੇ। ਕਈ ਮੰਤਰੀਆਂ ਦੇ ਨਾਲ ਤੇ ਇੰਨੇ ਗਨਮੈਨ ਰਾਜ ਕਰਨਵੀਰ ਸਿੰਘ ਜੀ ਸ਼ਾਇਦ ਪ੍ਰਾਇਮਰੀ ਸਕੂਲ ਕਿਸੇ ਚ ਉਹਨੇ ਬੱਚੇ ਵੀ ਨਾ ਹੋਣ। ਇੱਕ ਸਿਕੰਦਰ ਸਿੰਘ ਮਲੂਕੇ ਦੇ ਨਾਲ 31 ਮੁਲਾਜ਼ਮ ਸਨ, 2 ਗੱਡੀਆਂ 31 ਮੁਲਾਜ਼ਮ। ਦੇਖੋ ਇੱਕ ਕੈਬਨਿਟ ਦਾ ਮੰਤਰੀ 31 ਮੁਲਾਜ਼ਮ। ਤੇ ਇਹਦੇ ਨਾਲੋਂ ਅੱਗੇ ਸਾਡੇ ਇੱਥੇ ਦਾ ਜਥੇਦਾਰ ਦਿਆਲ ਸਿੰਘ ਕੋਲਿਆਂ ਵਾਲੀ ਹੈ ਜਿਹੜਾ ਉਹ 34 ਲਈ ਫਿਰਦਾ ਸੀਗਾ। ਨਾ ਕੋਈ ਮੰਤਰੀ ਹੈ, ਨਾ ਕੋਈ ਸੰਤਰੀ, ਨਾ ਕੋਈ ਲੈਣਾ, ਨਾ ਕੋਈ ਦੇਣਾ ਹੈ। ਤੇ ਇੱਕ ਅਕਾਲੀ ਦਲ ਦਾ ਪ੍ਰਧਾਨ ਤੇ ਜਾਂ ਇੱਕ ਸਰਾਵਾਂ ਜੈਲ ਦਾ ਇੰਚਾਰਜ ਹੈ ਤੇ ਉਹਦੇ ਨਾਲ ਵੀ 34 ਗਨਮੈਨ ਸਨ। ਉਹਦੇ ਵੀ ਵਾਪਸ ਹੋਏ ਆ। 31 ਚੋਂ ਮੇਰੇ ਖਿਆਲ ਦੇ ਨਾਲ 25 ਮੁਲਾਜ਼ਮ ਹੈ ਜਿਹੜੇ ਉਹ ਸਿਕੰਦਰ ਸਿੰਘ ਮਲੂਕਾ ਦੇ ਵਾਪਸ ਲੈ ਲਏ ਗਏ ਆ। ਏਦਾਂ ਹੀ ਅਨਿਲ ਜੋਸ਼ੀ ਹੈ ਜਿਹੜਾ ਮੰਤਰੀ, ਉਹਦੇ 16 ਗਨਮੈਨ ਜਿਹੜੇ ਸੀਗੇ ਉਹਨਾਂ ਦੇ ਵਿੱਚੋਂ 12 ਨੂੰ ਵਾਪਸ ਬੁਲਾ ਲਿਆ ਗਿਆ, 4 ਉਹਦੇ ਪੱਲੇ ਰਹਿਣ ਦਿੱਤੇ ਗਏ। ਦਲਜੀਤ ਸਿੰਘ ਚੀਮਾ ਦੇ 11 ਗਨਮੈਨ ਸੀ, 11 ਚੋਂ 9 ਵਾਪਸ ਬੁਲਾ ਲਏ ਗਏ ਆ। ਉਹਦੇ ਕੋਲ 2 ਹੀ ਰਹਿ ਗਏ ਆ। ਜਿਹੜੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸਾਬਕਾ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਜਵਾਈ ਹੈ, ਉਹਨਾਂ ਦੇ 14 ਮੁਲਾਜ਼ਮਾਂ ਚੋਂ 10 ਨੂੰ ਵਾਪਸ ਬੁਲਾ ਲਿਆ ਗਿਆ, ਜਾਨੀ ਉਹਨਾਂ ਦੇ ਕੋਲ ਵੀ ਚੌਕਾ ਹੀ ਬਚਿਆ। ਉੱਥੇ ਗੁਲਜ਼ਾਰ ਸਿੰਘ ਰਣੀਕੇ ਜਿਹੜੇ ਮੰਤਰੀ 18 ਗਨਮੈਨ ਲਈ ਫਿਰਦੇ ਸਨ, ਉਹਨਾਂ ਦੇ ਵਿੱਚੋਂ 16 ਵਾਪਸ ਬੁਲਾ ਲਏ ਗਏ। ਜਨਮੇਜਾ ਸਿੰਘ ਕੋਲ ਵੀ 18 ਹੀ ਸੀਗੇ, ਉਹਦੇ ਕੋਲੋਂ ਵੀ 16 ਜਿਹੜੇ ਵਾਪਸ ਬੁਲਾ ਲਏ ਗਏ ਆ। ਸੁਰਜੀਤ ਕੁਮਾਰ ਜੈਨੀ ਮੰਤਰੀ ਸੀਗਾ ਜਿਹੜਾ, ਉਹਦੇ ਕੋਲ ਵੀ 17 ਮੁਲਾਜ਼ਮ ਸੀਗੇ, ਉਹਨਾਂ ਚੋਂ 15 ਵਾਪਸ ਬੁਲਾ ਲਏ ਗਏ, 2 ਰੱਖ ਦਿੱਤੇ ਗਏ ਕਿ ਦੋਵਾਂ ਦੇ ਨਾਲ ਟਾਈਮ ਪਾਸ ਕਰ ਲਓ। ਰਖੜਾ ਸਾਹਿਬ ਦੇ ਵੀ ਇੰਨੇ ਸਨ ਤੇ ਇੰਨੇ ਹੀ ਵਾਪਸ ਕਰ ਲਏ ਗਏ। ਉਹਨਾਂ ਨੂੰ ਵੀ ਕਹਿਤਾ ਕਿ ਔਖੇ ਸੌਖੇ 2 ਨਾਲ ਹੀ ਸਾਰੋ। ਜਿਹੜੇ ਜਥੇਦਾਰ ਤੋਤਾ ਸਿੰਘ ਹੋਰੀ ਸੀ ਉਹ ਵੀ 21 ਸੁਰੱਖਿਆ ਮੁਲਾਜ਼ਮ ਨਾਲ ਘੜੀਸੀ ਫਿਰਦੇ ਸੀ, ਉਹਨਾਂ ਚੋਂ 19 ਵਾਪਸ ਬੁਲਾ ਲਏ ਗਏ ਆ। 2 ਉਹਨਾਂ ਨੂੰ ਰੱਖ ਦਿੱਤਾ ਕਿ ਔਖੇ ਸੌਖੇ ਡੰਗ ਟਪਾਓ। ਇਸੇ ਤਰ੍ਹਾਂ ਅੱਜ ਇਹਨਾਂ ਨੇ ਹੋਰ ਕਟੌਤੀ ਕੀਤੀ ਹੈ ਜਿਹੜੇ ਮੈਂਬਰ ਪਾਰਲੀਮੈਂਟ ਆ। ਮੈਂਬਰ ਪਾਰਲੀਮੈਂਟ ਜਿਹੜੇ 6-7 ਅੱਜ ਇਸ ਕਟੌਤੀ ਦਾ ਸ਼ਿਕਾਰ ਹੋਏ ਆ। ਉਹਨਾਂ ਦੇ ਵਿੱਚ ਇੱਕ ਦੇ ਹੈਗਾ ਰਣਜੀਤ ਸਿੰਘ ਬ੍ਰਹਮਪੁਰਾ, ਭਗਵੰਤ ਮਾਨ, ਸ਼ਵੇਤ ਮਲਕ, ਇਹ ਰਾਜ ਸਭਾ ਦਾ ਮੈਂਬਰ ਹੈ, ਪ੍ਰੇਮ ਸਿੰਘ ਚੰਦੂ ਮਾਜਰਾ, ਅੰਬਿਕਾ ਸੋਨੀ, ਚੌਧਰੀ ਸੰਤੋਖ ਸਿੰਘ। ਇਹਨਾਂ ਸਾਰਿਆਂ ਦੇ ਗਨਮੈਨ ਹੈ ਜਿਹੜੇ ਉਹ ਘੱਟ ਕਰ ਦਿੱਤੇ ਗਏ। ਮੇਰੇ ਖਿਆਲ ਦੇ ਨਾਲ ਇਹ ਕਿਸੇ ਕੋਲ 4 ਰਹਿਣ ਦਿੱਤੇ, ਕਿਸੇ ਕੋਲ 6 ਰਹਿਣ ਦਿੱਤੇ, ਕਿਸੇ ਕੋਲ 8 ਰਹਿਣ ਦਿੱਤੇ ਆ। ਬਹੁਤੇ ਗਨਮੈਨ ਜਿਹੜੇ ਸਨ ਉਹ ਵਾਪਸ ਬੁਲਾ ਲਏ ਗਏ ਆ। ਇਹ ਇੱਕ ਚੰਗੀ ਪਹਿਲ ਆ। ਇਸ ਪਹਿਲ ਕਦਮੀ ਦਾ ਅਸੀਂ ਸਵਾਗਤ ਕਰਦੇ ਹਾਂ ਕਿ ਦੇਖੋ ਸੁਰੱਖਿਆ ਬਹੁਤ ਜ਼ਰੂਰੀ ਹੈ ਰਾਜ ਕਰਨਵੀਰ ਸਿੰਘ ਜੀ। ਕਿਸੇ ਮੰਤਰੀ ਨੂੰ ਹੁਣ ਜਿੱਦਾਂ ਭਗਵੰਤ ਮਾਨ ਆ ਜਾਂ ਕੋਈ ਪ੍ਰੇਮ ਸਿੰਘ ਚੰਦੂ ਮਾਜਰਾ, ਕਿਸੇ ਵੀ ਪਾਰਟੀ ਦਾ, ਕਿਉਂਕਿ ਉਹਨਾਂ ਦੇ ਨਾਲ ਸਿਆਸੀ ਦੁਸ਼ਮਣੀਆਂ ਵੀ ਹੁੰਦੀਆਂ, ਸਿਆਸੀ ਸ਼ਰਾਰਤਬਾਜ਼ੀ ਵੀ ਹੋਣ ਦੀ ਸੰਭਾਵਨਾ ਰਹਿੰਦੀ ਹੈ। ਸੋ ਉਹਨਾਂ ਦੀ ਸੁਰੱਖਿਆ ਜ਼ਰੂਰੀ ਹੈ। ਅਸੀਂ ਇਹ ਨਹੀਂ ਕਹਿੰਦੇ ਕਿ ਮਨਫੀ ਕਰ ਦਿਓ, ਬਿਲਕੁਲ ਘਟਾ ਦਿਓ, ਖਤਮ ਕਰ ਦਿਓ, ਨਜ਼ਾਰਦ ਕਰ ਦਿਓ, ਪਰ ਬੇਲੋੜੀ ਸੁਰੱਖਿਆ ਦੀ ਜਿਹੜੀ ਇਹ ਦੁਰਵਰਤੋਂ ਹੁੰਦੀ ਹੈ ਇਹ ਰੁਕਣੀ ਚਾਹੀਦੀ ਹੈ। ਇਹ ਠੀਕ ਕੀਤਾ, ਪਰ ਅਸਲ ਦੇ ਵਿੱਚ ਇੱਕ ਕਹਾਣੀ ਇਸ ਪਰਦੇ ਦੇ ਪਿੱਛੇ ਵੀ ਹੈ। ਪਰਦੇ ਦੇ ਪਿਛਲੀ ਕਹਾਣੀ ਕੀ ਹੈ ਕਿ ਬਹੁਤ ਸਾਰੀ ਨਫਰੀ ਹੈ ਜਿਹੜੀ ਪੰਜਾਬ ਪੁਲਿਸ ਦੀ, ਸਿਫਾਰਸ਼ੀ ਟੋਲਾ ਕਹਿ ਲਓ ਜਾਂ ਜਿਹੜੇ ਤਿਕੜਮਬਾਜ਼ ਨੇ, ਉਹ ਹਵਾਈ ਵੱਜਦੇ ਆ। ਹਵਾਈ ਦਾ ਮਤਲਬ ਇਹ ਆ ਕਿ ਨਾ ਤੇ ਉਹ ਥਾਣੇ ਡਿਊਟੀ ਕਰਦੇ ਆ, ਨਾ ਉਹ VIP ਦੀ ਡਿਊਟੀ ਕਰਦੇ ਆ। ਮਤਲਬ ਕਿ ਇੱਕ ਦੀ VIP ਡਿਊਟੀ ਲੱਗ ਗਈ ਕਾਗਜ਼ਾਂ ਦੇ ਵਿੱਚ, ਉਹ ਜਥੇਦਾਰ ਸਾਹਿਬ ਨੂੰ ਕਹਿ ਦਿੰਦਾ ਕਿ ਹਾਂਜੀ ਆ ਫੁੱਫੜ ਨਾਲ ਗੱਲ ਕਰ ਲਓ। ਅੱਗੋਂ ਫੁੱਫੜ ਵੀ ਜਥੇਦਾਰ ਹੈ, ਉਹ ਕਹਿੰਦਾ ਜੀ ਆਪਣਾ ਹੀ ਹੈ ਮੁੰਡਾ, ਉਹ ਕਹਿੰਦਾ ਕੋਈ ਗੱਲ ਨਹੀਂ ਕਰੀ ਰਹੇ ਤੂੰ। ਸੋ ਨਾ ਉਧਰ ਨਾ ਉਧਰ, ਉਹ ਘਰੇ ਰਹਿੰਦਾ। ਇਸੇ ਤਰ੍ਹਾਂ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਕੰਮ ਕਰਦੇ, ਖਾਸ ਤੌਰ ਤੇ ਸੈਂਟਰ ਖੁੱਲ੍ਹੇ ਆ, ਉਹਨਾਂ ਸੈਂਟਰਾਂ 'ਚ ਕੰਮ ਬਹੁਤ ਆ। ਜਿਹੜਾ ਉਹ ਕੁੜੀਆਂ ਮੁਲਾਜ਼ਮ ਨੇ, ਚਾਹੇ ਉਹ ਪੰਜਾਬ ਪੁਲਿਸ ਦੀਆਂ ਚਾਹੇ ਦੂਜੀਆਂ, ਉਹ ਕੰਮ ਕਰਦੀਆਂ। ਤੇ ਜਿਹੜੇ ਉੱਥੇ 5-5 7-7 ਬੈਠੇ ਆ, ਉਹ ਪਾ ਕੇ ਲੀੜੇ ਸਵੇਰੇ ਨਿਕਲ ਜਾਂਦੇ ਬਾਜ਼ਾਰਾਂ 'ਚ, ਉਹ ਉਧਰ ਰੌਂਡੀਆਂ ਮਾਰਦੇ ਫਿਰਦੇ ਆ। ਸੋ ਇਸ ਤਰ੍ਹਾਂ ਦੀ ਜਿਹੜੀ ਨਫਰੀ ਹੈ ਉਹ ਹਵਾਈ ਤੁਰੀ ਫਿਰਦੀ ਹੈ, ਉਹਨੂੰ ਵੀ ਵਾਪਸ ਬੁਲਾਉਣ ਦੀ ਜ਼ਰੂਰਤ ਹੈ। ਕਿਉਂਕਿ ਲੋਕਾਂ ਦੇ ਖਜ਼ਾਨੇ 'ਚੋਂ ਤਨਖਾਹ ਜਾਂਦੀ ਹੈ,
ਇਸ ਤਰ੍ਹਾਂ ਦੀ ਜਿਹੜੀ ਪੈਸੇ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਸੋ ਨਫਰੀ ਜਿਹੜੀ ਉਹ ਸਾਰੀ ਹੀ ਆਪਣੇ ਆਪਣੇ ਕੰਮ ਤੇ ਲਾਉਣੀ ਚਾਹੀਦੀ ਹੈ। ਪਰ ਇਹ ਜ਼ਰੂਰੀ ਹੈ ਕਿ ਕਿਸੇ ਵੀ ਸਿਆਸਤਦਾਨ ਦੀ ਸੁਰੱਖਿਆ ਇੰਨੀ ਘੱਟ ਨਾ ਕੀਤੀ ਜਾਵੇ ਕਿ ਉਹਦਾ ਜਿਹੜਾ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਏ। ਇਹਦਾ ਧਿਆਨ ਵੀ ਰੱਖਣਾ ਜ਼ਰੂਰੀ ਹੈ। ਜੀ ਜੀ ਜੀ। ਅਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਲੁਧਿਆਣੇ ਦੇ ਨਵੇਂ ਪੁਲਿਸ ਕਮਿਸ਼ਨ ਨੇ ਕੀਤਾ ਐਕਸ਼ਨ, ਤਾਂ ਰੋਸ ਵਜੋਂ ਸਾਰੇ ਟ੍ਰੈਫਿਕ ਵਾਲੇ ਵਿਰੋਧ 'ਚ ਉਤਰੇ ਆ। ਦੇਖੋ, ਇੱਦਾਂ ਦੀਆਂ ਖਬਰਾਂ ਨਹੀਂ ਆਉਣੀਆਂ ਚਾਹੀਦੀਆਂ। ਅਸੀਂ ਤੇ ਉਮੀਦ ਬੜੀ ਰੱਖੀ ਬੈਠੇ ਹਾਂ ਕਿ ਐਤਕੀ ਦੇਖੋ ਜੀ ਇਨਕਲਾਬੀ ਬਦਲਾਅ ਦੇਖਣ ਨੂੰ ਮਿਲ ਸਕਦੇ, ਚਮਤਕਾਰੀ ਬਦਲਾਅ ਦੇਖਣ ਨੂੰ ਮਿਲ ਸਕਦੇ ਆ। ਜੇ ਬਦਲਾਅ ਇਸ ਤਰ੍ਹਾਂ ਦੇ ਹਾਲਾਤ ਦਾ ਸ਼ਿਕਾਰ ਹੋ ਗਏ ਤੇ ਫਿਰ ਗੱਲ ਨਹੀਂ ਬਣਨੀ ਜੀ। ਅਸਲ ਦੇ ਵਿੱਚ ਕੀ ਹੋਇਆ ਕਿ ਲੁਧਿਆਣਾ ਦਾ ਜਿਹੜਾ ਪੁਲਿਸ ਕਮਿਸ਼ਨਰ ਇੱਥੇ ਬਦਲ ਕੇ ਲਾਇਆ ਗਿਆ ਉਹ ਹੈਗਾ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ, ਜਿਹਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਨਾਮ ਪਤਾ ਤੇ ਜਿਹਨੂੰ ਇਹਦੇ ਕੰਮ ਕਰਨ ਦਾ ਢੰਗ ਪਤਾ, ਉਹਨੂੰ ਬਹੁਤ ਸਾਰੇ ਕਿੱਸੇ ਪਤਾ ਇਹਨੇ ਬਹੁਤ ਛਾਲਾਂ ਚੁਕਾਈਆਂ ਸਨ ਇੱਕ ਮਾਝੇ ਦੇ ਮੰਤਰੀ ਦੀਆਂ ਅੰਮ੍ਰਿਤਸਰ ਦੇ ਵਿੱਚ ਹੁੰਦਿਆਂ। ਔਰ ਇਹ ਬੰਦਾ ਬਹੁਤ ਕਹੀਏ ਕਿ ਪਾਬੰਦ ਆ ਆਪਣੇ ਕਰਤੱਵਾਂ ਦਾ, ਆਪਣੇ ਫਰਜ਼ਾਂ ਦਾ, ਔਰ ਬੜਾ ਧੜੱਲੇਦਾਰ ਬੰਦਾ ਹੈ। ਇਹਨੂੰ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਨੇ, ਕਿਉਂਕਿ ਹਾਕਮ ਜਿਹੜੀ ਪਿਛਲੀ ਹਾਕਮ ਸਰਕਾਰ ਸੀਗੀ ਉਹਨੂੰ ਤੇ ਇਹੋ ਜਿਹੇ ਬੰਦਿਆਂ ਦੀ ਲੋੜ ਹੀ ਨਹੀਂ ਸੀ। ਸੁੱਖ ਨਾਲ ਉਹਨਾਂ ਤੇ ਨੁਕਰੇ ਲਾਇਆ ਸੀ ਇਹਨੂੰ। ਮੇਰੇ ਖਿਆਲ ਦੇ ਨਾਲ ਜਿਹੜਾ ਕ੍ਰਾਈਮ ਬ੍ਰਾਂਚ ਵਾਲਾ ਕੰਮ ਹੁੰਦਾ ਹੈ, ਜਿਹੜਾ ਸਾਈਬਰ ਕ੍ਰਾਈਮ ਵਾਲਾ, ਇਹ ਕੰਮ ਸੌਂਪਿਆ ਹੋਇਆ ਸੀ। ਕੰਪਿਊਟਰ ਨਾਲ ਮੱਥਾ ਮਾਰਿਆ ਕਰ। ਏਡਾ ਕਾਬਲ ਅਫਸਰ ਸੀਗਾ ਜਿਹੜਾ ਉਹ ਇੱਧਰ ਪਾਇਆ ਸੀ। ਵੈਸੇ ਕਾਬਲੀਅਤ ਦੀ ਤੇ ਲੋੜ ਇੱਧਰ ਵੀ ਹੈ ਸਾਈਬਰ ਸੈੱਲ 'ਚ ਵੀ, ਪਰ ਇਹਦੀ ਉਸ ਸਮੇਂ ਜ਼ਰੂਰਤ ਜ਼ਿਆਦਾ ਸੀ ਫੀਲਡ ਦੇ ਵਿੱਚ। ਸੋ ਇਹਨੂੰ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਹੁਣ ਉਤਾਰਿਆ ਕਿ ਭਾਈ ਜਾ ਲੁਧਿਆਣਾ ਸੰਭਾਲ। ਲੁਧਿਆਣਾ ਸੰਭਾਲਦਿਆਂ ਸਾਰੀ ਇਹਨੇ ਉਹ ਬੰਦੇ ਵੀ ਸੰਭਾਲਣੇ ਸ਼ੁਰੂ ਕਰ ਦਿੱਤੇ ਜਿਹੜੇ ਬੰਦੇ ਕਿਤੇ ਨਾ ਕਿਤੇ ਡਿਊਟੀ 'ਚ ਕੁਤਾਹੀਆਂ ਕਰਦੇ ਆ। ਹੁਣ ਇਹਦੇ ਸਾਹਮਣੇ ਇੱਕ ਮਸਲਾ ਤਾਜ਼ਾ ਇਹ ਆਇਆ ਕਿ ਕਿਸੇ ਸਿੱਖ ਲੜਕੀ ਨੇ ਹੈਲਮਟ ਨਹੀਂ ਸੀ ਪਹਿਨੀ, ਉਹਦਾ ਚਲਾਨ ਕਰ ਦਿੱਤਾ 2 ਥਾਣੇਦਾਰਾਂ ਨੇ। ਇਹਨੇ ਕੀ ਕੀਤਾ ਕਿ ਉਹ ਚੱਕ ਕੇ ਦੋਵੇਂ ਜ਼ਬਰਦਸਤੀ ਰਿਟਾਇਰ ਕਰ ਦਿੱਤੇ। ਨਾਲ ਇੱਕ ਮੁੰਸ਼ੀ ਸੀ ਉਹ ਵੀ ਚੇਪ ਦਿੱਤਾ। ਤਿੰਨੇ ਜਬਰੀ ਰਿਟਾਇਰ ਕਰਕੇ ਕਿਹਾ ਕਿ ਜਾਓ ਘਰੇ ਮੱਝਾਂ ਨੂੰ ਦਾਣਾ ਫੱਕਾ ਪਾਓ, 2 ਮਹੀਨੇ ਪਤਾ ਲੱਗ ਜੂ ਤੁਹਾਨੂੰ। ਸੋ ਇਹ ਜਦੋਂ ਫੈਸਲਾ ਲਿਆ, ਇਸ ਫੈਸਲੇ ਦੇ ਉਲਟ ਜਿਹੜੇ ਇੱਥੋਂ ਦੇ ਟ੍ਰੈਫਿਕ ਕਰਮਚਾਰੀ ਸੀ ਭੜਕ ਗਏ। ਔਰ ਇੱਥੋਂ ਤੱਕ ਸੁਣਨ ਦੇ ਵਿੱਚ ਮਿਲਦਾ ਪਿਆ, ਕਿਉਂਕਿ ਸ਼ਾਮ ਦੀਆਂ ਗੱਲਾਂ ਨੇ, ਕਿ ਇਹ ਜਿਹੜੇ ਬਹੁਤੇ ਟ੍ਰੈਫਿਕ ਵਾਲੇ ਸਨ ਲੁਧਿਆਣੇ ਦੇ ਵਿੱਚ, ਕਿਉਂਕਿ ਤੁਹਾਨੂੰ ਪਤਾ ਟ੍ਰੈਫਿਕ ਬਹੁਤ ਹੈ ਤੇ ਟ੍ਰੈਫਿਕ ਕਰਮਚਾਰੀਆਂ ਦੀ ਗਿਣਤੀ ਵੀ ਬੜੀ ਹੈ, ਉਹ ਸੜਕ ਤੇ ਆਏ ਨਹੀਂ, ਡਿਊਟੀ ਕਰਨ ਤੋਂ ਵੇਰ ਗਏ। ਉਹ ਕਹਿੰਦੇ ਜੀ ਸਾਡੇ ਮੁਲਾਜ਼ਮਾਂ ਨਾਲ ਧੱਕਾ ਹੋਇਆ। ਪਰ ਦੇਖੋ ਠੀਕ ਹੈ ਕਿ ਥੋੜੀ ਜਿਹੀ ਸਜ਼ਾ ਜਿਹੜੀ ਕਿਸੇ ਵੀ ਕੁਤਾਹੀ ਦੀ ਜ਼ਿਆਦਾ ਲੱਗਦੀ ਹੈ ਕਿ ਜ਼ਬਰਦਸਤੀ ਰਿਟਾਇਰ ਕਰ ਦੇਣਾ, ਕਿਸੇ ਨੂੰ ਸੰਭਲ ਦਾ ਮੌਕਾ ਹੀ ਨਾ ਮਿਲਣਾ, ਇਹ ਸਖਤ ਲੱਗਦੀ ਹੈ। ਪਰ ਕਈ ਵਾਰੀ ਅਫਸਰ ਹੈ ਜਿਹੜਾ ਕਿਸੇ ਹੋਰ ਲਹਿਜੇ ਨਾਲ ਸੋਚਦਾ ਵਿਚਾਰਦਾ, ਉਹਨੂੰ ਅੱਗੇ ਜਾ ਕੇ ਉਸ ਫੈਸਲੇ ਨੂੰ ਅਸੀਂ ਜਾ ਕੇ ਕਿਤੇ ਅਪੀਲ ਦੇ ਰੂਪ 'ਚ ਕਰ ਸਕਦੇ ਹਾਂ, ਕਿਤੇ ਦਲੀਲ ਦੇ ਰੂਪ 'ਚ ਰੱਖ ਸਕਦੇ ਹਾਂ। ਪਰ ਇਸ ਤਰ੍ਹਾਂ ਵੇਰ ਜਾਣਾ ਕਿ ਅਸੀਂ ਵੀ ਡਿਊਟੀ ਕਰਦੇ, ਸਾਡੇ ਬੰਦਿਆਂ ਨੂੰ ਬਹਾਲ ਕਰੋ, ਇਹ ਪੁਲਿਸ ਫੋਰਸ ਲਈ ਮੇਰੇ ਖਿਆਲ ਦੇ ਨਾਲ ਚੰਗਾ ਕੰਮ ਨਹੀਂ ਹੈ। ਪਰ ਦੂਜੀ ਗੱਲ ਇਹ ਆ ਕਿ ਜਿਹੜੇ ਸੁਚੱਜੇ ਬੰਦੇ, ਜਿਹੜੇ ਸੁਲੱਖਣ ਬੰਦੇ ਇਹ ਡਿਊਟੀ ਕਰਦੇ ਪਏ ਸਨ, ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਇੱਥੇ ਪੰਜਾਬ ਦੇ ਵਿੱਚ ਸਿੱਖ ਬੀਬੀਆਂ ਨੂੰ ਛੋਟ ਆ, ਹੈਲਮਟ ਦੀ ਛੋਟ ਆ। ਜਦੋਂ ਸਾਰੇ ਪਾਸੇ ਸਾਰੇ ਸ਼ਹਿਰਾਂ ਦੇ ਵਿੱਚ ਛੋਟ ਆ, ਕਿਸੇ ਵੀ ਥਾਂ ਤੇ ਬੀਬੀਆਂ ਨੂੰ ਨਹੀਂ ਰੋਕਿਆ ਜਾਂਦਾ, ਤੇ ਫਿਰ ਉਹਨਾਂ ਨੇ ਕੋਈ ਜ਼ਬਰਦਸਤੀ ਜਿਹੜਾ ਚਲਾਨ ਕੱਟ ਕੇ ਕਿਹੜਾ ਨਾਮ ਜਿੱਤਣਾ ਸੀਗਾ। ਉਹਨਾਂ ਨੇ ਮਾੜਾ ਕੀਤਾ, ਪਰ ਇਸ ਸਜ਼ਾ ਨੇ ਸ਼ਾਇਦ ਹੋ ਸਕਦਾ ਦੂਜਿਆਂ ਨੂੰ ਕੰਨ ਕੀਤੇ ਹੋਣ, ਉਹ ਵੀ ਸੋਚਦੇ ਹੋਣ ਕਿ ਜੇ ਅਸੀਂ ਨਾ ਸੰਭਲੇ, ਕਿਉਂਕਿ ਸੰਭਲ ਵਾਲੀ ਗੱਲ ਵੈਸੇ ਔਖੀ ਲੱਗਦੀ ਹੈ ਨਾ, ਕਿ ਸੰਭਲਾ ਤੇ ਅਸੀਂ ਹੈ ਨਹੀਂ, ਕੱਲ ਨੂੰ ਹੋ ਸਕਦਾ ਸਾਡੀ ਵਾਰੀ ਆ ਜਾਵੇ। ਇਹਦੇ ਨਾਲ ਚੰਗਾ ਕਿ ਇਹਨੂੰ ਉੱਥੇ ਬਦਲਾ ਕੇ ਭੇਜਿਆ ਜਾਵੇ, ਕਿਉਂਕਿ ਪਿਛਲੇ ਸਰਕਾਰ ਦੇ ਵਿੱਚ ਇਹ ਸਾਰੇ ਕੰਮ ਚੱਲਦੇ ਰਹੇ। ਇੱਥੇ ਧਰੁਵਦਈਆ ਹੁੰਦਾ ਸੀ, ਬੜਾ ਧੜੱਲੇਦਾਰ ਅਫਸਰ ਹੈ, ਉਹ ਵੀ ਉਹਨੇ ਜੱਜ ਦਾ ਚਲਾਨ ਕਰਤਾ ਸੀਗਾ ਤੇ ਅਗਲੇ ਦਿਨ ਉਸ ਚਲਾਨ ਦਾ ਨੁਕਸਾਨ ਇਹ ਹੋਇਆ ਕਿ ਉਹਨੂੰ ਬਦਲ ਕੇ ਪੰਜਾਬ ਦੇ ਦੂਜੇ ਕੋਨੇ 'ਚ ਭੇਜਦਾ ਸੀਗਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪਿਛਲੇ ਅਤੀਤ ਦੇ ਵਿੱਚ ਵਾਪਰਦੀਆਂ ਰਹੀਆਂ ਗੱਲਾਂ, ਉਹ ਨਹੀਂ ਵਾਪਰਨੀਆਂ ਚਾਹੀਦੀਆਂ। ਠੀਕ ਹੈ ਕਿ ਜੇ ਮੁਲਾਜ਼ਮਾਂ ਨੂੰ ਲੱਗਦਾ ਕੋਈ ਧੱਕਾ ਹੋਇਆ, ਉਹਦੇ ਲਈ ਉਤਲੀਆਂ ਅਥਾਰਟੀਆਂ ਬੈਠੀਆਂ, ਅਦਾਲਤਾਂ ਬੈਠੀਆਂ, ਉੱਥੇ ਜਾਣਾ ਚਾਹੀਦਾ। ਪਰ ਆਹ ਜਿਹੜਾ ਇਹਨਾਂ ਨੇ ਕਿਹਾ ਕਿ ਜੀ ਅਸੀਂ ਵਿਰੋਧ ਦੇ ਵਿੱਚ ਕੰਮ ਨਹੀਂ ਕਰਨਾ, ਡਿਊਟੀ ਨਹੀਂ ਕਰਨੀ, ਇਹ ਗਲਤ ਗੱਲ ਆ। ਇੱਥੇ ਮਹਾਰਾਸ਼ਟਰ ਦੇ ਵਿੱਚ ਵੀ ਇੱਕ ਡਾਕਟਰ ਦੇ ਗੱਲ ਪੈ ਗਏ ਮਰੀਜ਼ ਦੇ, ਤੇ ਮਾਰਦਾਰ ਉਹਦੀ ਅੱਖ ਕੱਢ ਦਿੱਤੀ, ਤੇ ਉਹ ਸਾਰੇ ਡਾਕਟਰ ਹੈ ਜਿਹੜੇ ਉਹ ਹੜਤਾਲ ਤੇ ਚਲੇ ਗਏ, ਲੰਮੀ ਛੁੱਟੀ ਤੇ ਚਲੇ ਗਏ। ਤੇ ਅਦਾਲਤ ਨੇ ਫਿਰ ਕੀ ਕੀਤਾ, ਅੱਜ ਅਦਾਲਤ ਨੇ ਇਹ ਫੈਸਲਾ ਲਿਆ ਕਿ ਤੁਸੀਂ ਜੇ ਮਰੀਜ਼ਾਂ ਦੀ ਜ਼ਿੰਦਗੀ ਨਾਲ ਖੇਡਦੇ ਹੋ ਤੇ ਅਸੀਂ ਤੁਹਾਡੀ ਨੌਕਰੀ ਨਾਲ ਖੇਡਦੇ ਹਾਂ। ਉਹਨਾਂ ਨੇ ਫਟਾਫਟ ਸੈਂਕੜਿਆਂ ਦੇ ਸੈਂਕੜੇ ਡਾਕਟਰ ਹੈ ਜਿਹੜੇ ਸਸਪੈਂਡ ਕਰਕੇ ਉਹ ਮਰੇ। ਜੀ ਜੀ ਜੀ। ਅਤੇ ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰ ਲਈਏ, ਹਮੇਸ਼ਾ ਨੈਗੇਟਿਵ ਖਬਰਾਂ ਮਿਲਦੀਆਂ, ਕੁਛ ਜਿਹੜੀ ਇੱਕ ਅਨੋਖੀ ਮਿਸਾਲ ਪੇਸ਼ ਹੋਈ ਆ, ਕੋਵਿਡ ਪੀੜਤ ਰੋਗੀਆਂ ਨੇ ਆਪਣੇ ਪੱਧਰ ਦੇ ਉੱਤੇ ਪੇਸ਼ ਕੀਤੀ ਇਹ ਅਨੋਖੀ ਮਿਸਾਲ। ਬਿਲਕੁਲ, ਬੜੀ ਵਧੀਆ ਖਬਰ ਆ।
ਅਸੀਂ ਕਈ ਵਾਰੀ ਨਾ ਆਪਣੇ ਆਪ ਨੂੰ ਹੀਣੇ ਸਮਝਣ ਲੱਗ ਜਾਂਦੇ ਆ ਕਿ ਸਾਡੇ ਵੱਸ ਦੀ ਗੱਲ ਨਹੀਂ, ਇਹ ਕਿਸਮਤ ਦੇ ਅੱਗੇ ਸਾਡਾ ਜ਼ੋਰ ਨਹੀਂ ਚੱਲਦਾ, ਹਾਲਾਤ ਨਹੀਂ ਬਦਲਦੇ, ਜੀ ਸਾਡੀ ਤੇ ਕਿਸਮਤ ਹੀ ਮਾੜੀ ਆ, ਸਾਡੇ ਤੇ ਕਰਮ ਹੀ ਮਾੜੇ ਆ। ਅਸੀਂ ਬੜਾ ਝੂਰਦੇ ਹਾਂ ਜ਼ਿੰਦਗੀ ਨੂੰ, ਪਰ ਇਹੋ ਜਿਹੀਆਂ ਖਬਰਾਂ ਜਦੋਂ ਅਸੀਂ ਪੜ੍ਹਦੇ ਹਾਂ, ਇਹੋ ਜਿਹੀਆਂ ਖਬਰਾਂ ਜਦੋਂ ਵਿਚਾਰਦੇ ਹਾਂ, ਤੇ ਫਿਰ ਇਸ ਤਰ੍ਹਾਂ ਲੱਗਦਾ ਹੈ ਕਿ ਨਹੀਂ, ਅਸੀਂ ਐਵੇਂ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਹਾਂ। ਬਹੁਤ ਸਾਰੇ ਲੋਕ ਹੈ ਜਿਹੜੇ ਉਹ ਸਾਤੋਂ ਹੇਠਾਂ ਪਏ ਅਤੇ ਸਾਤੋਂ ਹੇਠਾਂ ਰਹਿ ਕੇ ਵੀ ਉਹ ਇਹੋ ਜਿਹਾ ਸੰਘਰਸ਼ ਕਰਦੇ ਆ ਜਿਨ੍ਹਾਂ ਦੇ ਵਿੱਚ ਉਹ ਜ਼ਿੰਦਗੀ ਨਾਲ ਰੋਸਾ ਗਿਲਾ ਨਹੀਂ ਕਰਦੇ, ਜ਼ਿੰਦਗੀ ਨੂੰ ਗੱਲ ਨਾਲ ਲਾਉਂਦੇ ਆ, ਜ਼ਿੰਦਗੀ ਨੂੰ ਗਲਵੱਖੜੀ ਚ ਲੈਂਦੇ ਆ। ਇਹਨਾਂ ਦੇ ਵਿੱਚੋਂ ਹੀ ਕੁਛ ਜਿਹੜੇ ਇਹ ਜ਼ਿੰਦਗੀ ਦੇ ਜੁਝਾਰੂ ਆ, ਇਹ ਰਾਂਚੀ ਨੇੜਲੇ ਇੱਕ ਬਸਤੀ ਚ ਰਹਿੰਦੇ ਸਨ। ਇਹ ਸਾਰੇ ਕੋੜ ਤੋਂ ਪੀੜਤ ਸਨ। ਵੈਸੇ ਸ਼ਬਦ ਦਾ ਹੁਣ ਅਲਟਰਨੇਟਿਵ ਨਹੀਂ ਲੱਭਦਾ ਪੰਜਾਬੀ ਚ, ਸਾਨੂੰ ਬਦਲ ਨਹੀਂ ਲੱਭਦਾ, ਉਹਦਾ ਕਹਿਣ ਨੂੰ ਜੀ ਨਹੀਂ ਕਰਦਾ ਫਲਾਣਿਆ ਕੋੜ ਹੋ ਜੇ ਤੈਨੂੰ, ਇਸ ਤਰ੍ਹਾਂ ਦੀ ਇੱਕ ਦੁਰਸੀਤ ਜੀ ਬਣਾਈ ਹੋਈ ਆ। ਖੈਰ, ਪਰ ਇਹ ਅਸੀਂ ਕਹਿ ਸਕਦੇ ਕੋੜ ਦੀ ਬਿਮਾਰੀ ਤੋਂ ਪੀੜਤ ਸਨ ਤੇ ਇੱਕ ਬਸਤੀ ਚ ਰਹਿੰਦੇ ਸੀਗੇ। ਬਸਤੀ ਦੇ ਲਾਗੇ ਇੱਕ ਤਲਾਅ ਸੀ, ਤਲਾਅ ਦੇ ਵਿੱਚ ਮੀਂਹ ਦਾ ਪਾਣੀ ਜਮ੍ਹਾਂ ਹੁੰਦਾ ਸੀਗਾ ਤੇ ਉਹੀ ਪਾਣੀ ਫਿਰ ਵਰਤਿਆ ਜਾਂਦਾ ਸੀ। ਪਰ ਕਿਉਂਕਿ ਉਹਨਾਂ ਰਾਜਾਂ ਦੇ ਵਿੱਚ ਅੱਜ ਕੱਲ੍ਹ ਬੜੀ ਕਿੱਲਤ ਆ, ਬਾਰਿਸ਼ ਨਹੀਂ ਹੋ ਰਹੀ, ਪਾਣੀ ਦੀ ਬੜੀ ਕਿੱਲਤ ਆ, ਉਹ ਜਿਹੜਾ ਤਲਾਅ ਸੀਗਾ ਉਹ ਸੁੱਕ ਸੁੱਕ ਕੇ ਜਿਵੇਂ ਆਪਣੇ ਛੱਪੜ ਤੁਸੀਂ ਦੇਖੇ ਹੋਣੇ ਆ ਪਾੜ ਜਾਂਦੇ ਆ, ਉਹ ਐਡੇ ਐਡੇ ਖੜੱਪੜ ਜੇ ਵਿੱਚੋਂ ਫੁੱਟ ਆਉਂਦੇ ਆ, ਉਹ ਉਸੇ ਤਰ੍ਹਾਂ ਸੁੱਕ ਕੇ ਉਹ ਜਿਹੜਾ ਤਲਾਬ ਸੀ ਪਾਟ ਗਿਆ। ਫਿਰ ਇਹਨਾਂ ਨੇ ਬੈਠ ਕੇ ਸਿਰ ਨਾਲ ਸਿਰ ਜੋੜੇ ਵਿਚਾਰ ਕੀਤਾ ਕਿ ਕਿਸ ਤਰ੍ਹਾਂ ਕਰੀਏ। ਫਿਰ ਇਹਨਾਂ ਨੇ ਇੱਕ ਵਿਉਂਤ ਕੀਤੀ ਕਿ ਭਾਈ ਆਪਾਂ ਏਦਾਂ ਕਰਦੇ ਹਾਂ, ਜਿਹੜੀ ਆਪਾਂ ਭੀਖ ਇਕੱਠੀ ਕਰਦੇ ਹਾਂ ਸਾਰਾ ਦਿਨ ਸਾਰੇ ਸ਼ਹਿਰ ਚ ਘੁੰਮ ਕੇ, ਉਹਦੇ ਚੋਂ ਦਸਵੰਧ ਕੱਢਦੇ ਚੱਲੀਏ। ਫਿਰ ਇਹਨਾਂ ਸਾਰਿਆਂ ਨੇ ਦਸਵੰਧ ਕੱਢਣਾ ਸ਼ੁਰੂ ਕੀਤਾ, ਕੱਢਦੇ ਰਹੇ 65,000 ਰੁਪਇਆ ਇਹਨਾਂ ਨੇ ਇਕੱਤਰ ਕੀਤਾ। ਉਹ 65,000 ਰੁਪਇਆ ਫਿਰ ਉਸ ਤਲਾਅ ਤੇ ਖਰਚ ਕੀਤਾ ਗਿਆ। ਕਮਾਲ ਦੀ ਗੱਲ ਤੇ ਇਹ ਕਿ ਜਿਹੜੇ ਬੰਦੇ ਸਰੀਰਕ ਤੌਰ ਤੇ ਅਸਮਰੱਥ ਸਨ, ਉਹਨਾਂ ਨੇ ਆਪ ਹੀ ਇਸ ਤਲਾਬ ਦਾ ਜਾ ਕੇ ਤੇ ਨਿਰਮਾਣ ਕਾਰਜ ਵੀ ਕੀਤਾ। ਉਹਦੇ ਵਿੱਚੋਂ ਜਿਹੜੀਆਂ ਸੀਗੀਆਂ ਮੋਟੀਆਂ ਜਿਹੜੇ ਉਹ ਜਿਹਨੂੰ ਆਪਾਂ ਕਹਿ ਦਿੰਦੇ ਆ ਢੇਲੇ ਜੇ, ਉਹ ਕੱਢੇ। ਬਹੁਤ ਔਖਾ ਕੰਮ ਸੀਗਾ, ਉਹ ਸਾਰਾ ਆਪ ਹੀ ਨੇਪਰੇ ਚਾੜਿਆ, ਆਪਣੇ ਹੱਥੀਂ ਉਹ ਸਾਰਾ ਕਾਜ ਕਰਕੇ ਤੇ ਉਸ ਤਲਾਬ ਨੂੰ ਪੁਨਰ ਸਰਜੀਤ ਕਰ ਦਿੱਤਾ। ਹੁਣ ਜਦੋਂ ਮੀਂਹ ਦਾ ਪਾਣੀ ਪਵੇਗਾ ਉਹਦੇ ਚ ਜਮਾ ਹੋਏਗਾ, ਨਾ ਸਿਰਫ ਇਹ ਲੋਕ ਵਰਤਣਗੇ ਬਲਕਿ ਉਹ ਲੋਕ ਵੀ ਵਰਤਣਗੇ ਜਿਹੜੇ ਲੋਕ ਆਪਣੇ ਆਪ ਨੂੰ ਰਿਸ਼ਟ ਪੁਸ਼ਟ ਗਿਣਦੇ ਆ। ਤੇ ਮੈਂ ਤਾਂ ਹਿਸਾਬ ਲਾਉਂਦਾ ਸਾਂ ਕਿ ਕੋੜੀ ਇਹ ਲੋਕ ਨਹੀਂ, ਕੋੜੀ ਤੇ ਸਾਡੇ ਵਰਗੇ ਆ, ਕਿਉਂਕਿ ਇਹ ਤੇ ਫਿਰ ਵੀ ਕੋੜੀ ਹੋ ਕੇ ਵੀ ਦੂਜਿਆਂ ਦਾ ਸੋਚਦੇ ਪਏ ਆ ਕਿ ਸਾਨੂੰ ਵੀ ਪਾਣੀ ਮਿਲੂ, ਦੂਜਿਆਂ ਦੀ ਵੀ ਪਿਆਸ ਦੀ ਤ੍ਰਿਪਤੀ ਹੋ। ਤੇ ਅਸੀਂ ਤੇ ਇਹਨਾਂ ਤੇ ਵੀ ਗਏ ਗੁਜ਼ਰੇ ਆ ਕਿ ਅਸੀਂ ਕਿਸੇ ਦਾ ਕੀ ਸਵਾਰਨਾ, ਅਸੀਂ ਤੇ ਆਪਣੇ ਆਪ ਨੂੰ ਸਵਾਰਨ ਜੋਗੇ ਨਹੀਂ। ਜੀ ਬਿਲਕੁਲ। ਤੇ ਬਹੁਤ ਮਿੰਟੂ ਜੀ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਤੇ ਉਮੀਦ ਕਰਦੇ ਹਾਂ ਵੀ ਇਹੋ ਜਿਹੀਆਂ ਸਟੋਰੀਜ਼ ਤੋਂ ਆਪਾਂ ਵੀ ਕੁਛ ਨਾ ਕੁਛ ਜਿਹੜਾ ਜੀ ਇੰਸਪਾਇਰ ਹੋਈਏ, ਕੁਛ ਨਾ ਕੁਛ ਆਪਾਂ ਪ੍ਰੇਰਨਾ ਲਈਏ। ਅਗਲੀ ਵਾਰ ਤੱਕ ਲਈ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।